ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਉਹਨਾਂ 25 ਕਿਸਾਨਾਂ ਤੋਂ ਜਿਨ੍ਹਾਂ ਤੇ ਇਰਾਦਾ ਕਤਲ ਦਾ ਕੇਸ ਹੋ ਗਿਆ ਜੀ। ਬਿਲਕੁਲ ਜੀ, ਇਹ ਖਬਰ ਬਿਲਕੁਲ ਦਰੁਸਤ ਹੈ ਕਿ ਪੰਜਾਬ ਦੇ 2-3 ਜਥੇਬੰਦੀਆਂ ਨਾਲ ਸੰਬੰਧਿਤ ਕ੍ਰਾਂਤੀਕਾਰੀ ਯੂਨੀਅਨ ਹੈ ਤੇ ਕਿਸਾਨ ਮਜ਼ਦੂਰ ਜਥੇਬੰਦੀ ਹੈ ਤੇ ਹੋਰ ਕੁਝ ਕਿਸਾਨ, 25 ਦੇ ਕਰੀਬ ਕਿਸਾਨਾਂ ਨੂੰ ਜਿਹੜੇ ਸਾਹਮਣੇ ਮਿਲੇ ਨੇ, ਉਹਦੇ ਵਿੱਚ ਇਰਾਦਾ ਕਤਲ ਦੀ ਧਾਰਾ 307 ਵੀ ਸ਼ਾਮਲ ਹੈ। ਇਹ ਆਪਣੇ ਆਪ 'ਚ ਸਵਾਲ ਹੈ ਕਿ ਇਹ ਵਰਤਾਰਾ 3 ਸਾਲਾਂ ਬਾਅਦ ਵਾਪਰ ਰਿਹਾ ਹੈ। 3 ਸਾਲ ਪਹਿਲਾਂ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਕੰਨੀ ਆਏ ਸੀ ਜਦੋਂ ਰੈਲੀ ਕਰਨੀ ਸੀ, ਤੇ ਜਦੋਂ ਏਅਰਪੋਰਟ ਤੋਂ ਉਤਰੇ ਤੇ ਮੌਸਮ ਖਰਾਬ ਹੈ ਜੀ, ਕਹਿੰਦੇ ਬਾਈ ਕਾਰ ਜਾਣਾ ਪੈਣਾ ਜੀ। ਕਾਰ ਕਰ ਲਈ ਤੇ ਉਹ ਤੋਂ ਬਾਅਦ ਉਹ ਮਤਲਬ ਟੈਕਸੀਆਂ ਰਾਹੀਂ, ਜਦੋਂ ਗੱਡੀਆਂ ਰਾਹੀਂ ਆਏ, ਜਿਹੜਾ ਆਪਣਾ ਉਹਨਾਂ ਦਾ ਕਾਫਲਾ ਹੁੰਦਾ ਹੈ, ਤੇ ਉਹ ਆ ਕੇ ਜੀ ਪੁਲ ਤੇ ਫਸ ਗਿਆ ਜੀ। ਅੱਗੇ ਕਿਸਾਨਾਂ ਨੇ ਨਾਕਾ ਲਾਇਆ ਜੀ, ਪੁਲਿਸ ਕਹਿੰਦੀ ਅੱਗੇ ਜਾ ਨਹੀਂ ਸਕਦੇ ਜੀ। ਪੁਲ ਦੇ ਉੱਤੇ 15-20 ਮਿੰਟ ਉਹਨਾਂ ਦਾ ਕਾਫਲਾ ਖੜਿਆ ਪਿਆ। ਹਾਂਜੀ, ਇਸ ਨੂੰ ਲੈ ਕੇ ਕਿਹਾ ਗਿਆ ਜੀ ਇਹ ਸਿਕਿਉਰਿਟੀ ਦੀ ਗੜਬੜ ਹੈ ਜੀ, ਹੈ ਨਾ, ਇਹ ਪੁਲ ਦੇ ਉੱਤੇ ਖੜਨਾ, ਜਦੋਂ ਪਤਾ ਹੈ ਕਿ ਪੁਲ ਦੇ ਉੱਤੇ ਤੁਸੀਂ 2 ਮਿੰਟ ਬਾਅਦ ਵੱਧ ਖੜਨਾ ਗਲਤ ਹੈ ਤੇ ਗੱਡੀਆਂ ਪਹਿਲਾਂ ਮੋੜ ਲੈਂਦੇ ਪਿੱਛੇ, ਬਾਅਦ ਚੋਂ ਵੀ ਤਾਂ ਮੋੜੀਆਂ ਨਾ, ਗੱਡੀਆਂ ਪਹਿਲਾਂ ਹੀ ਪਿੱਛੇ ਦੂਸਰੇ ਪਾਸੇ। ਜੇਕਰ ਤੁਹਾਡੇ ਕੋਲ ਸਾਡੀ ਸਿਕਿਉਰਿਟੀ ਹੈ, ਸਾਰਾ ਕੁਛ ਹੈ, ਉਹਨਾਂ ਦਾ ਆਪਸ ਵਿੱਚ ਪੰਜਾਬ ਪੁਲਿਸ ਨਾਲ, ਇੰਟੈਲੀਜੈਂਸੀ ਨਾਲ ਟਾਈ ਅਪ ਨਹੀਂ ਸੀ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਗੇ ਰੋਡ ਬਲੌਕ ਕੀਤਾ ਹੋਇਆ, ਰੋਕਿਆ ਹੋਇਆ ਜਾਂ ਬੰਦ ਹੈ, ਉਹ ਬਦਲਵੇਂ ਰੂਟ ਤੋਂ ਕਿਉਂ ਨਹੀਂ ਲੈ ਕੇ ਜਾ ਸਕੇ। ਇਹ ਸਿਸਟਮ ਦਾ ਫੇਲੀਅਰ ਹੋ ਸਕਦਾ ਹੈ, ਸਰਕਾਰ ਦਾ ਫੇਲੀਅਰ ਹੋ ਸਕਦਾ ਹੈ, ਪੁਲਿਸ ਤੰਤਰ ਦਾ, ਉਹਨਾਂ ਦੇ ਕੰਟਰੋਲ ਦਾ, ਉਹਨਾਂ ਦੀ ਸੁਰੱਖਿਆ ਦਾ ਫੇਲੀਅਰ ਹੋ ਸਕਦਾ ਹੈ। ਕਿਸਾਨਾਂ ਤੇ ਇਰਾਦਾ ਕਤਲ ਦਾ ਪਰਚਾ ਕਿੱਥੋਂ ਆ ਗਿਆ ਜੀ, ਔਰ ਉਹ ਵੀ 3 ਸਾਲਾਂ ਬਾਅਦ। ਉਸ ਦਿਨ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਮੇਰੇ ਅੱਜ ਵੀ ਚੇਤੇ ਹੈ ਕਿ ਪ੍ਰਧਾਨ ਮੰਤਰੀ ਨੇ ਵਾਪਸ ਮੁੜਦਿਆਂ ਹੋਇਆ ਕਿਹਾ ਸੀਗਾ ਕਿ ਜੀ ਆਪਣੇ ਮੁੱਖ ਮੰਤਰੀ ਕੋ ਕਹਿ ਦੇਣਾ ਧੰਨਵਾਦ, ਮੈਂ ਜਿੰਦਾ ਵਾਪਸ ਜਾ ਰਹਾ ਹੂੰ। ਹਾਂਜੀ ਹਾਂਜੀ, ਬਿਲਕੁਲ ਗਿਆ ਸੀ ਪ੍ਰਵੀਨ ਜੀ। ਅਸਲ ਹਕੀਕਤ ਤਾਂ ਇਹ ਸੀ ਕਿ ਜੇ ਉਹ ਚਲੇ ਵੀ ਜਾਂਦੇ ਰੈਲੀ 'ਚ ਤਾਂ ਵੀ ਉਹ ਸਟੇਜ ਤੇ ਚੜ੍ਹਨ ਲਾਇਕ ਨਹੀਂ ਸੀ, ਕਿਉਂਕਿ ਪੰਡਾਲ ਖਾਲੀ ਸੀ ਤੇ ਉੱਥੇ ਉਹਨਾਂ ਨੇ ਜਾਣਾ ਹੀ ਨਹੀਂ ਸੀ ਉਸ ਮੰਚ ਤੇ। ਚਲੋ, ਇਹ ਕਿਸਾਨਾਂ ਵੱਲੋਂ ਰਾਹ ਰੋਕਣ ਦੇ ਬਹਾਨੇ ਨਾਲ ਉਹਨਾਂ ਦਾ ਛੁਟਕਾਰਾ ਹੋ ਗਿਆ, ਪਰ ਜਦੋਂ ਉਹਨਾਂ ਨੇ ਇਹ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਹੋਈ, ਆਹ ਹੋਈ, ਤੇ ਉਸ ਤੋਂ ਬਾਅਦ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਚਰਨਜੀਤ ਚੰਨੀ। ਹਾਂਜੀ ਹਾਂਜੀ, ਬਿਲਕੁਲ। ਤੇ ਚਰਨਜੀਤ ਸਿੰਘ ਚੰਨੀ ਨੇ ਸਟੈਂਡ ਲੈ ਲਿਆ ਸੀ ਤੇ ਸਿੱਧਾ ਕਿਹਾ ਸੀ ਫਿਰ ਕਿਆ ਹੋ ਗਿਆ, ਕੁਝ ਤੇਰੇ ਕੰਨੀ ਕਿਸੇ ਨੂੰ ਮਾਰਿਆ ਥੋੜਾ, ਕੁਝ ਨਹੀਂ ਹੋਇਆ, ਕਹਿੰਦਾ ਮੈਂ ਆਪਣੇ ਕਿਸਾਨਾਂ ਨੂੰ ਕੁਝ ਨਹੀਂ ਕਰਨਾ। ਜੀ ਜੀ, ਬਿਲਕੁਲ। ਤੋਂ ਉਸ ਸਮੇਂ ਦਾ ਉਹਦਾ ਸਟੈਂਡ ਲੈ ਦੀ ਤਾਰੀਫ ਹੋਈ ਸੀ ਕਿ ਵੀ ਜੇਕਰ ਅੱਜ 3 ਸਾਲਾਂ ਬਾਅਦ ਇਰਾਦਾ ਕਤਲ ਦਾ ਪਰਚਾ ਹੋ ਰਿਹਾ ਤਾਂ ਇਰਾਦਾ ਕਤਲ ਦੀਆਂ ਧਾਰਾਵਾਂ ਦੀ ਜਿੰਨੀ ਕੁ ਮੈਨੂੰ ਸਮਝ ਹੈ, ਮੇਰੇ ਹਿਸਾਬ ਨਾਲ ਤਾਂ ਤਦ ਤੱਕ ਇਹ ਧਾਰਾ ਸ਼ਾਮਲ ਨਹੀਂ ਹੁੰਦੀ ਜਦੋਂ ਤੱਕ ਤੁਹਾਡੇ ਤੇ ਕਿਸੇ ਚੀਜ਼ ਨਾਲ ਕੋਈ ਵਾਰ ਨਾ ਹੋਇਆ ਹੋਵੇ, ਜਦੋਂ ਤੁਹਾਡੇ ਤੇ ਕੋਈ ਹਮਲਾ ਨਾ ਹੋਇਆ ਹੋਵੇ, ਤੁਹਾਡੇ ਕੋਈ ਜ਼ਖਮ, ਕੋਈ ਸੱਟ ਪੇਟ ਨਾ ਲੱਗੀ ਹੋਵੇ, ਤਦ ਤੱਕ, ਜਾਂ ਕੋਈ ਅਜਿਹੇ ਹਥਿਆਰ ਨਾਲ ਤੁਹਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਹੋਈ ਹੋਵੇ। ਤੇ ਉੱਥੇ ਤਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕਹਿੰਦੇ ਕਿ ਡੰਡਾ ਮਾਰਨਾ, ਝੰਡਾ ਮਾਰਨਾ, ਰੋੜਾ ਮਾਰਨਾ ਤਾਂ ਦੂਰ ਦੀ ਗੱਲ, ਕਿਸੇ ਨੇ ਫੁੱਲ ਵੀ ਨਹੀਂ ਮਾਰਿਆ ਪ੍ਰਧਾਨ ਮੰਤਰੀ ਦੇ ਕਾਫਲੇ ਕੰਨੀ। ਤੇ ਜੇ ਨਾਰੇ ਨਾਲ ਇਹ ਇਰਾਦਾ ਕਤਲ ਹੁੰਦਾ ਹੈ ਨਾ, ਫਿਰ ਤਾਂ ਭਾਈ ਦਿੱਲੀ ਜਿੰਨੇ ਗਏ ਸੀ ਸਾਰਿਆਂ ਤੇ ਕਰ ਦੇਣੇ ਸੀ, ਬੜੇ ਨਾਰੇ ਵੱਜੇ ਨੇ। ਫਿਰ ਤਾਂ 56 ਇੰਚ ਦਾ ਸੀਨਾ ਵੀ ਨਾ ਕਹੋ ਜੇ ਨਾਰੇ ਤੋਂ ਹੀ ਹੋ ਗਿਆ ਤਾਂ। ਇਹ ਅਦਾਲਤੀ ਪ੍ਰਕਿਰਿਆ ਦੇ ਆੜ ਦੇ ਵਿੱਚ ਕੇਂਦਰ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ।
ਉਹ ਰੋਸ ਮੁੱਖ ਮੰਤਰੀ ਨੇ ਕੀਤੀ ਹੈ, ਜਿਹੜੇ ਮੁੱਖ ਮੰਤਰੀ ਨੇ ਆਉਂਦਿਆਂ ਹੀ ਮਾਫੀ ਮੰਗ ਲਈ ਸੀ ਇਸ ਘਟਨਾ ਲਈ। ਪ੍ਰਵੀਨ ਜੀ, ਇਹ ਘਟਨਾ ਜੇ ਪਿਛਲੀ ਸਰਕਾਰ ਦੇ ਸਮੇਂ ਹੋਈ, ਉਸ ਸਮੇਂ ਦੀ ਸਰਕਾਰ ਨੇ ਆਪਣੇ ਸੂਬੇ ਦੇ ਕਿਸਾਨਾਂ ਦੇ ਹੱਕ 'ਚ ਸਟੈਂਡ ਲਿਆ ਕਿ ਅਜਿਹਾ ਮਸਲਾ ਨਹੀਂ ਹੈ ਜਿੰਨਾ ਬੜਾ ਤੁਸੀਂ ਬਣਾ ਰਹੇ ਹੋ। ਇਹ ਸਿਕਿਉਰਿਟੀ ਫੇਲੀਅਰ ਦਾ ਮਸਲਾ ਤਾਂ ਹੋ ਸਕਦਾ, ਕਿ ਸੂਚਨਾਤਮਕ ਤੌਰ ਤੇ ਫੇਲੀਅਰ ਦਾ ਮਸਲਾ ਤਾਂ ਹੋ ਸਕਦਾ, ਪਰ ਇਹ ਇਰਾਦਾ ਕਤਲ ਵਾਲੀਆਂ ਹੈ ਨਾ, ਜਾਂ ਅਜਿਹਾ ਕੋਈ ਹਮਲੇ ਵਾਲੀਆਂ ਧਾਰਾਵਾਂ ਵਾਲਾ ਮਸਲਾ ਨਹੀਂ ਗਾ। ਸੋ ਉਸ ਤੋਂ ਬਾਅਦ ਜਦੋਂ ਸਰਕਾਰ ਬਦਲੀ, 92 MLA ਵਾਲੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਜੀ। ਮੈਨੂੰ ਯਾਦ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਨਿਆ ਗਾਉਂ ਦੇ ਖੇਤਰ 'ਚ ਨਿਊ ਚੰਡੀਗੜ੍ਹ ਜਿਹਨੂੰ ਕਹਿੰਦੇ ਆ, ਉਸ ਇਲਾਕੇ ਦੇ ਵਿੱਚ ਇੱਕ ਹਸਪਤਾਲ ਦਾ ਉਦਘਾਟਨ ਕਰਨ ਆਏ ਸੀ ਮੋਦੀ ਜੀ, ਤੇ ਉਸ ਸਟੇਜ ਤੇ ਮੁੱਖ ਮੰਤਰੀ ਸਾਹਿਬ ਨੇ ਲੈਂਦੇ ਹੀ ਉਸ ਘਟਨਾ ਲਈ ਮਾਫੀ ਮੰਗਦੇ, ਜਦੋਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ, ਤੁਸੀਂ ਪੰਜਾਬ ਆਏ ਸੀ, ਮਾਫੀ ਮੰਗੀ। ਹੋਮੀ ਭਾਬਾ ਕੈਂਸਰ ਹਸਪੀਟਲ। ਬਿਲਕੁਲ। ਸੋ ਇਸ ਹਵਾਲੇ ਨਾਲ ਕਿ ਉਹ ਮਾਫੀ ਦਾ ਅਸਰ ਅੱਜ 3 ਸਾਲਾਂ ਬਾਅਦ ਫਿਰ ਨਜ਼ਰ ਆ ਰਿਹਾ ਕਿ ਤੁਸੀਂ ਕੇਂਦਰ ਦੇ ਦਬਾਅ ਹੇਠ ਪੰਜਾਬ ਦੇ 25 ਕਿਸਾਨਾਂ ਤੇ ਇਰਾਦਾ ਕਤਲ ਦਾ ਪਰਚਾ ਕੀਤਾ। ਕੀ ਇਹ ਜਿਹੜਾ ਅੰਦੋਲਨ ਭਖਿਆ ਉਹਦਾ ਅਸਰ ਹੈ? ਕੀ ਜਿਹੜਾ ਦਿੱਲੀ ਅੰਦੋਲਨ ਜਿੱਤ ਕੇ ਆਏ ਸੀ ਉਹਦਾ ਅਸਰ ਹੈ? ਇਹ ਚਿੜ ਦੇ ਵਿੱਚੋਂ ਹੈ, ਇਹ ਨਿਯਮਾਵਲੀ ਦੇ ਵਿੱਚੋਂ ਹੈ। ਹੁਣ ਇਹ ਬਹਿਸ ਨਵੀਂ ਛਿੜੂਗੀ। ਸੋ ਵਰਤਾਰਾ ਮੈਂ ਕੱਲ ਇਹ ਗੱਲ ਕਰਕੇ ਹਟਿਆ ਕਿ ਕੀ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਕੇਂਦਰ ਦੇ ਦਬਾਅ ਹੇਠ ਨੇ ਕਿ ਭਾਈ EDCBI ਸਾਨੂੰ ਨਾ ਭੇਜਿਓ, ਨਾ ਜਾਂ ਦਿੱਲੀ ਸ਼ਰਾਬ ਘੁਟਾਲੇ ਦਾ ਜਿੰਨ ਉੱਥੇ ਹੀ ਕੱਢਿਓ, ਇੱਥੇ ਨਾ ਲਿਆਇਓ, ਇਸ ਲਈ ਇਹ ਉਹਨਾਂ ਦੀ ਸਾਰੀ ਹਾਂ ਛਾਂ ਮਿਲਾ ਰਹੇ ਨੇ। ਕੀ ਭਗਵੰਤ ਮਾਨ ਹੋਰੀ ਆਪਣਾ ਕੋਈ ਸਿਆਸੀ ਅਗਲਾ ਭਵਿੱਖ ਵੀ ਉਹਨਾਂ ਦੀ BJP 'ਚ ਤਲਾਸ਼ ਰਹੇ ਨੇ? ਕਿੰਨੇ ਤਰ੍ਹਾਂ ਦੇ ਸਵਾਲ ਨੇ। ਸੋ ਅਮਿਤ ਸ਼ਾਹ ਨਾਲ ਜਰਾਨਾ ਇਹ ਉਹ ਹੈ। ਸੋ ਕਿਹਦੇ ਨਾਲ ਜਰਾਨਾ ਪਗਾਇਆ ਜਾ ਰਿਹਾ, ਕਿਤੋਂ ਡਰ ਕੇ ਉਹਦੇ ਲਈ ਕੰਮ ਕੀਤਾ ਜਾ ਰਿਹਾ? ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ, ਔਰ ਇਹ ਕਾਰਵਾਈ ਪੰਜਾਬ ਸਰਕਾਰ ਲਈ ਮੁਸ਼ਕਲ ਖੜੀ ਕਰ ਸਕਦੀ ਆ। ਮੁੱਖ ਮੰਤਰੀ ਸਾਹਿਬ ਦੀਆਂ ਤਾਂ ਮਜਬੂਰੀਆਂ ਤੁਸੀਂ ਦੱਸੀਆਂ, ਪਰ ਦੂਜੀਆਂ ਧਿਰਾਂ ਦੀਆਂ ਮਜਬੂਰੀਆਂ ਵੀ ਨਹੀਂ ਸਮਝ ਆਉਂਦੀਆਂ, ਉਹ ਵੀ ਨਹੀਂ ਬੋਲ ਰਹੀਆਂ। ਉਹਨਾਂ ਨੇ ਤਾਂ ਹਾਲੇ ਕਿਸੇ ਨੇ ਮੁੱਖ ਮੰਤਰੀ ਨਹੀਂ ਨਾ ਬਣਨਾ, ਮੁੱਖ ਮੰਤਰੀ ਜਿਹੜਾ ਹੈਗਾ ਇਹਨਾਂ ਨੇ ਰਹਿਣਾ 27 ਤੱਕ। ਉਹ ਤਾਂ ਗੱਲ ਕਰ ਹੀ ਸਕਦੇ ਆ। ਉਹਨਾਂ ਦਾ ਆਪਦਾ ਮੁੱਖ ਮੰਤਰੀ, ਕਾਂਗਰਸੀਆਂ ਦਾ ਆਪਦਾ ਮੁੱਖ ਮੰਤਰੀ ਇਹਦੇ ਵਿਰੁੱਧ ਅੜਦਾ ਰਿਹਾ, ਇਹਨਾਂ ਚੀਜ਼ਾਂ ਦੇ ਵਿਰੁੱਧ। ਅੱਜ ਉਹਨਾਂ ਦੀ ਕੋਈ ਗੱਲਬਾਤ ਨਹੀਂ। ਅੱਜ ਤਾਂ ਸਗੋਂ ਉਹਨਾਂ ਕੋਲੇ ਮੌਕਾ ਬਹੁਤ ਵਧੀਆ, ਲੋਕ ਸਭਾ ਦੇ ਵਿੱਚ ਜਾ ਕੇ ਬੋਲ ਸਕਦੇ ਨੇ ਸਾਬਕਾ ਮੁੱਖ ਮੰਤਰੀ ਦਾ। ਦੇਖੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਿੰਨੀਆਂ ਦੂਜੀ ਧਿਰਾਂ 'ਚ ਨੇ, ਉਹਨਾਂ ਨੇ ਅੱਜ ਮੁੱਖ ਮੰਤਰੀ ਨਹੀਂ ਬਣਨਾ, ਆਉਣ ਵਾਲੇ ਸਮੇਂ 'ਚ ਬਣਨਾ। ਉਹ ਸਾਰੇ ਮੁੱਖ ਮੰਤਰੀ ਦੀ ਲਾਈਨ 'ਚ ਨੇ, ਇੱਕ ਨਹੀਂ ਖਾਸੇ ਜਾਣੇ ਨੇ। ਕਾਂਗਰਸ 'ਚ ਤਾਂ ਕਈ ਜਾਣੇ ਨੇ, ਉਹਨਾਂ ਸਾਰਿਆਂ ਨੂੰ ਹੈ ਕਿ ਮੈਂ ਵੀ ਮੁੱਖ ਮੰਤਰੀ, ਮੈਂ ਵੀ ਮੁੱਖ ਮੰਤਰੀ। ਉਹ ਸਾਰੇ ਮੁੱਖ ਮੰਤਰੀ ਦੀ ਫੀਲਿੰਗ ਅੱਜੇ ਚੱਕੀ ਜਾਂਦੇ ਹੈ ਨਾ। ਦੂਸਰੇ ਪਾਸੇ ਅਕਾਲੀ ਦਲ ਦਾ ਆਪਣਾ ਘਰ ਨਹੀਂ ਸੰਭਿਆ ਜਾਂਦਾ, ਉਹਨੇ ਪੰਜਾਬ ਦੇ ਲਈ ਕੀ ਲੜਨਾ ਹੈ। ਇਹ ਸਾਰੀ ਸਥਿਤੀ ਦੇ ਵਿੱਚ ਸਵਾਲ ਇੱਥੇ ਹੀ ਨਹੀਂ ਖੜਾ ਕਿ ਉਹ ਅੱਜ ਨਹੀਂ ਬੋਲ ਰਹੇ ਜੀ। ਅਸਲ ਦੇ ਵਿੱਚ ਮੌਜੂਦਾ ਸਰਕਾਰ ਨਾਲੋਂ ਵੱਧ ਡਰ EDCBI ਦਾ ਉਹਨਾਂ ਨੂੰ ਹੈ। ਹਾਂਜੀ, ਬਿਲਕੁਲ। ਕੇਂਦਰ ਦੇ ਡਰ ਤੋਂ ਵੱਧ ਡਰਦੇ ਨੇ। ਇਸ ਲਈ ਉਹ ਕੋਈ ਨਹੀਂ ਚਾਹੁੰਦਾ ਕਿ ਕੋਈ ਇਹੋ ਜਿਹੀ ਕਾਰਵਾਈ ਹੋਵੇ। ਲੋਕ ਹਿੱਤਾਂ ਲਈ ਲੜਨਾ ਹੁਣ ਸਿਆਸਤਦਾਨ ਛੱਡ ਚੁੱਕੇ ਨੇ। ਬਿਲਕੁਲ ਸਹੀ ਹੈ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਿਸਾਨੀ ਦੀ ਕੋਈ ਕਰੀਏ। ਸ਼ਰਮਾ ਜੀ, ਸ਼ੰਭੂ ਤੋਂ ਕਹਿੰਦੇ ਹੁਣ 101 ਕਿਸਾਨਾਂ ਦਾ ਜਥਾ ਜਾਊਗਾ ਫਿਰ ਦਿੱਲੀ। ਪ੍ਰਵੀਨ ਜੀ, ਜਿਸ ਦਿਨ ਦਾ ਇਹ ਅੰਦੋਲਨ ਸ਼ੰਭੂ ਖਨੌਰੀ ਸ਼ੁਰੂ ਹੋਇਆ ਜੀ, ਇਹ ਸਾਂਝੇ ਰੂਪ 'ਚ ਸ਼ੁਰੂ ਹੋਇਆ। ਚਾਹੇ ਉਧਰ ਡੱਲੇਵਾਲ ਤੇ ਉਹਨਾਂ ਦੇ ਨਾਲ ਕੁਝ ਸਹਿਯੋਗੀ ਸੰਗਠਨ ਆਏ, ਇੱਧਰ ਪੰਨੂ ਪੰਦੇਰ ਤੇ ਇਹਨਾਂ ਨਾਲ ਕੁਝ ਸੰਗਠਨ ਆਏ। ਸੋ ਪਰ ਇੱਧਰ ਲੈ ਦੇ ਕੇ ਕਮਾਂਡ ਸਰਵਣ ਸਿੰਘ ਪੰਦੇਰ ਕੋਲ ਸੀ ਸ਼ੰਭੂ ਬਾਰਡਰ ਤੇ ਉਧਰ ਲੈ ਦੇ ਕੇ ਕਮਾਂਡ ਜਗਜੀਤ ਸਿੰਘ ਡੱਲੇਵਾਲ ਕੋਲ ਸੀ ਖਨੌਰੀ ਬਾਰਡਰ ਤੇ ਜੀ। 13 ਫਰਵਰੀ 2024 ਤੋਂ ਸ਼ੁਰੂ ਹੋਇਆ ਇਹ ਅੰਦੋਲਨ ਲਗਭਗ 11 ਮਹੀਨਿਆਂ ਨੂੰ ਪਾਰ ਕਰ ਚੁੱਕਿਆ। 11 ਮਹੀਨੇ ਤੋਂ ਉੱਪਰ ਹੋ ਗਏ ਨੇ ਅੱਜ, ਜੇਕਰ ਮੈਂ ਭਾਰਤੀ ਸਮੇਂ ਅਨੁਸਾਰ 17 ਤਰੀਕ ਦੇ ਵੱਲ ਗੱਲ ਕਰਾਂ ਜੀ। ਪਰ ਪਿਛਲੇ 53 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਨੇ ਖਨੌਰੀ। ਠੀਕ ਹੈ ਜੀ। ਉਸ ਤੋਂ ਪਹਿਲਾਂ ਜਿੱਦਣ ਦਾ ਅੰਦੋਲਨ ਇਹ ਚੱਲ ਰਿਹਾ ਸੀ, ਚਰਚਾ 'ਚ ਸ਼ੰਭੂ ਬਾਰਡਰ ਰਹਿੰਦਾ ਸੀ, ਨਜ਼ਰਾਂ 'ਚ ਸ਼ੰਭੂ ਬਾਰਡਰ ਰਹਿੰਦਾ ਸੀ। ਇੱਥੋਂ ਕਦੇ ਹਮਲੇ ਹੋਏ, ਕਦੇ ਕੁਛ ਹੋਇਆ। ਫਿਰ ਇੱਕ ਨੌਜਵਾਨ ਦੀ ਖਨੌਰੀ ਵਾਲੇ ਮਸਲੇ ਤੇ ਮੌਤ ਵੀ ਹੋਈ। ਸੋ ਦੋਵੇਂ ਬਾਰਡਰਾਂ ਤੇ ਆਪੋ ਆਪਣੀ ਹਿਲਜੁਲ ਸੀ, ਪਰ ਜ਼ਿਆਦਾ ਚਰਚਾ ਸ਼ੰਭੂ ਖੱਟ ਰਿਹਾ ਸੀਗਾ। ਜਿੱਦਾਂ ਹੀ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ, ਸਾਰੀ ਖਿੱਚ ਦਾ ਕੇਂਦਰ ਖਨੌਰੀ ਬਾਰਡਰ ਬਣ ਗਿਆ। ਮੀਡੀਆ ਦਾ ਵੀ, ਸਿਆਸਤਦਾਨਾਂ ਦਾ ਵੀ, ਆਉਣ ਜਾਣ ਵਾਲਿਆਂ ਦਾ ਵੀ, ਜਥੇਬੰਦੀਆਂ ਦਾ ਵੀ, ਸਭ ਦਾ ਜੀ। ਉਹ ਤੋਂ ਬਾਅਦ ਫੇਰ ਇੱਥੇ ਸ਼ੁਰੂ ਹੋਇਆ ਕਿ ਲਓ ਜੀ, ਮੈਂ ਤਾਂ ਮਰਜੀਬੜੇ ਭੇਜਣੇ, ਮੈਂ ਭੇਜ ਰਿਹਾ ਜੀ। ਉਹ ਮਰਜੀਬੜੇ ਸ਼ੁਰੂ ਹੋ ਗਏ। 6 ਦਸੰਬਰ ਨੂੰ 101 ਦਾ ਜੱਥਾ ਗਿਆ, 8 ਨੂੰ ਗਿਆ, 14 ਨੂੰ ਗਿਆ। ਸ਼ਬਦ ਮਰਜੀਬੜੇ ਦੇ ਰਹੇ ਹੋ ਤੁਸੀਂ ਤੇ 2 ਘੰਟਿਆਂ ਬਾਅਦ ਮੁੜ ਵੀ ਆਉਂਦੇ ਹੋ। ਬੇਸ਼ੱਕ ਉਹ ਖਾਲੀ ਹੱਥ ਸੀ, ਉਹਨਾਂ ਨੂੰ ਹੱਕ ਸੀ ਕਿ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ, ਪਰ ਜਿਹੋ ਜਿਹਾ ਵਿਵਹਾਰ ਪੁਲਿਸ ਦਾ ਸੀ, ਉਹੇ ਜੀ ਤਿਆਰੀ ਸਾਡੀ ਬਿਲਕੁਲ ਵੀ ਨਹੀਂ ਸੀ ਕਿ ਅਸੀਂ ਉੱਥੇ ਬੈਠ ਸਕਦੇ 2 ਘੰਟੇ ਵੀ। ਸਾਨੂੰ ਮੁੜਨਾ ਪਿਆ ਪਿੱਛੇ। ਸੋ ਇਸ ਦਾ ਮਤਲਬ ਤੁਸੀਂ
ਸਿਰਫ ਕੀ ਮੁਕਾਬਲਾ ਚੱਲ ਰਿਹਾ ਖਨੌਰੀ ਔਰ ਸ਼ੰਭੂ ਬਾਰਡਰ ਦੇ ਵਿੱਚ, ਕੀ ਹੂੰ ਜਥੇਬੰਦੀਆਂ 'ਚ ਆਪਸੀ ਮੁਕਾਬਲਾ ਹੋ ਗਿਆ ਕਿ ਹਾਂ ਮਤਲਬ ਕਿ ਮੈਂ ਉਹ ਕੁਛ ਕਰਨ ਤਾਂ ਮੈਂ ਵੀ ਕੁਛ ਕਰਾਂ। ਚਲੋ ਉਹ ਤੋਂ ਬਾਅਦ ਮੋਗੇ ਵਾਲੀ ਰੈਲੀ ਦੇ ਵਿੱਚੋਂ SKM ਨੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਉਹਨਾਂ ਨੇ ਲੋਕਾਂ ਦੇ ਦਬਾਅ ਹੇਠ, ਆਵਾਮ ਦੇ ਦਬਾਅ ਹੇਠ, ਆਉਣ ਵਾਲੀ ਸਥਿਤੀ ਨੂੰ ਭਾਂਪਦਿਆਂ, ਮਸਲਿਆਂ ਨੂੰ ਸਮਝਦਿਆਂ ਉਹਨਾਂ ਨੇ ਕਿਹਾ ਅਸੀਂ ਨੇੜੇ ਜਾ। ਉਹ ਜਦੋਂ ਨੇੜੇ ਗਏ, 2 ਮੀਟਿੰਗਾਂ ਹੋ ਗਈਆਂ, ਉਹਦੇ ਵਿੱਚ ਉਹਨਾਂ ਨੇ ਇਹਨਾਂ ਦੇ ਪਹਿਲਾਂ ਐਲਾਨੇ ਪ੍ਰੋਗਰਾਮ ਮੰਨ ਵੀ ਲਏ ਕਿ ਠੀਕ ਹੈ ਅਸੀਂ ਕਾਪੀਆਂ ਸਾੜਨ ਵਾਲਾ ਪ੍ਰੋਗਰਾਮ ਵੀ 13 ਨੂੰ ਤੁਹਾਡੇ ਨਾਲ ਹੀ ਕਰਾਂਗੇ, ਠੀਕ ਹੈ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਕਰਾਂਗੇ, ਪਰ ਆਪਾਂ ਅਗਲੀ ਰਣਨੀਤੀ ਅੰਦੋਲਨ ਕਿਵੇਂ ਲੜਿਆ ਜਾਣਾ ਉਹਦੇ ਲਈ ਇੱਕ ਸਾਂਝਾ ਪ੍ਰੋਗਰਾਮ ਬਣਾ ਲਈਏ। ਉਹਦੇ ਲਈ ਮੀਟਿੰਗਾਂ ਹੋ ਰਹੀਆਂ ਨੇ। ਹੁਣ ਤੀਸਰੀ ਮੀਟਿੰਗ 18 ਤਰੀਕ ਨੂੰ ਹੋਣੀ ਸੀ। ਉਸ ਮੀਟਿੰਗ ਤੋਂ ਪਹਿਲਾਂ ਹੀ ਖਨੌਰੀ ਬਾਰਡਰ ਤੇ 111 ਕਿਸਾਨਾਂ ਦਾ ਜੱਥਾ ਮਰਨ ਵਰਤੇ ਬਿਠਾ ਦਿੱਤਾ ਗਿਆ। ਠੀਕ ਹੈ ਜੀ। ਹੁਣ ਇਸ ਨੂੰ ਲੈ ਕੇ SKM ਦੇ ਅੰਦਰ ਹਿਲਜੁਲ ਹੋਈ ਕਿ ਵੀ ਆਹ ਕੀ ਹੈ। ਜਦੋਂ ਆਪਾਂ ਸਾਂਝੇ ਤੌਰ ਤੇ ਅੱਗੇ ਵਧਣਾ, ਅਗਲੀ ਰਣਨੀਤੀ ਸਾਂਝੇ ਤੌਰ ਤੇ ਆਉਣੀ ਹੈ, ਫਿਰ ਸਾਨੂੰ 2 ਮੀਟਿੰਗਾਂ 'ਚ ਇਹਦੇ ਬੰਨੀ ਮਾੜਾ ਜਿਹਾ ਇਸ਼ਾਰਾ ਵੀ ਨਹੀਂ ਕੀਤਾ ਕਿ ਅਸੀਂ ਆਹ ਵੀ ਕਦਮ ਚੁੱਕਣਾ। ਸਾਡੇ ਨਾਲ ਸਲਾਹ ਮਸ਼ਵਰਾ ਵੀ ਨਹੀਂਗਾ। ਕੱਲ ਹਲੇ ਇੱਕ ਦੂਜਾ ਹੀ ਦਿਨ ਸੀਗਾ ਕਿ ਇੱਕ 35 ਸਾਲਾ ਨੌਜਵਾਨ ਬੇਹੋਸ਼ ਹੋ ਕੇ ਡਿੱਗ ਪਿਆ ਉਹਨਾਂ 111 ਦੇ ਵਿੱਚੋਂ। ਫਿਰ ਕਪੂਰਥਲੇ ਜਿਹਦੇ ਨਾਲ ਸੰਬੰਧ ਸੀਗਾ ਪ੍ਰਿਤਪਾਲ ਸਿੰਘ, 35 ਸਾਲ ਦਾ ਮੁੰਡਾ, ਬਾਅਦ ਚੋਂ ਪਤਾ ਲੱਗਿਆ ਨਹੀਂ ਕਿ ਉਹਨੂੰ ਮਤਲਬ ਕਿ ਮਿਰਗੀ ਦਾ ਦੌਰਾ ਪਿਆ। ਮੈਂ ਕਹਿੰਦਾ ਚਾਹੇ ਮਿਰਗੀ ਦਾ ਦੌਰਾ ਸੀ, ਹਰਿਆਣੇ ਵਾਲੀ ਮੈਡੀਕਲ ਟੀਮਾਂ ਵੀ ਆ ਗਈਆਂ, ਹਰਿਆਣੇ ਦੀ ਪੁਲਿਸ ਪਹਿਲਾਂ ਹੀ ਸਿਰ ਤੇ ਖੜੀ ਆ, ਸਾਡੇ ਵਾਲੇ ਵੀ ਸਵੈਮਾਨ ਵਾਲੀ ਟੀਮਾਂ ਵੀ ਭੱਜੀਆਂ। ਮੈਂ ਪਹਿਲਾਂ ਹੀ ਗੱਲ ਕਰ ਰਿਹਾ ਸੀਗਾ ਕਿ ਭਾਈ ਇੱਕ ਸਿਰਾ ਉਹ ਬੈਠੇ ਨੇ ਜਿਹੜੇ ਆਪਣਾ ਜਗਜੀਤ ਸਿੰਘ ਡੱਲੇਵਾਲ, ਦੂਏ ਸਿਰੇ ਤੇ ਹੁਣ ਇਹ ਬੈਠੇ ਨੇ। 1.25 ਕਿਲੋਮੀਟਰ 1.5 ਕਿਲੋਮੀਟਰ ਦਾ ਫਾਸਲਾ ਤੇ ਮੈਡੀਕਲ ਟੀਮਾਂ ਲੈ ਦੇ ਕੇ ਉਹੀ ਨੇ, ਫਿਰ ਭੱਜ ਨੱਠ ਹੋਊਗੀ, ਧਿਆਨ ਬਟੂਗਾ। ਸੋ ਉਹ ਗੱਲ ਹੋਇਆ, ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ ਵਾਰ ਕਿਹਾ ਕੀ ਹੋ ਗਿਆ, ਬਾਅਦ ਚੋਂ ਕਹਿੰਦੇ ਨਹੀਂ ਜੀ ਉਹਨੂੰ ਮਿਰਗੀ ਦੌਰਾ ਪੈ ਗਿਆ ਤੇ ਇਸ ਲਈ ਕੋਈ ਅਜੀਬ ਗੱਲ ਨਹੀਂ। ਹੁਣ ਉਹ ਠੀਕ ਹੈ। ਚਲੋ ਹੁਣ ਉਧਰ ਨਵਾਂ ਫੈਸਲਾ ਲਿਆ 111 ਦਾ, ਤੇ ਇੱਧਰ ਕਹਿੰਦਾ ਕਿ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ, ਤੇ ਇੱਧਰ ਸਰਵਨ ਸਿੰਘ ਵਧੇਰ ਕਹਿੰਦਾ ਮੈਂ ਫਿਰ 101 ਕਿਸਾਨਾਂ ਦਾ ਜੱਥਾ ਭੇਜਣਾ ਦਿੱਲੀ ਨੂੰ ਜੀ। ਉਹ ਹੁਣ ਉਹਨੇ 21 ਜਨਵਰੀ ਫੇਰ ਐਲਾਨਤੀ। ਇਹਦੇ ਵਿਚਾਲੇ 18 ਨੂੰ ਮੀਟਿੰਗ ਹੋਣੀ। ਹੁਣ ਆਹ ਫੈਸਲੇ ਤੋਂ ਬਾਅਦ ਫਿਰ SKM ਸੋਚੀ ਜਾਂਦੀ ਹੈ ਕਿ ਆਹ ਕੀ ਕਰੀ ਜਾਂਦੇ ਨੇ। ਸੋ ਕਿਤੇ ਨਾ ਕਿਤੇ ਬੇਸ਼ੱਕ ਜਿਹੜੀਆਂ ਧਿਰਾਂ ਮੈਦਾਨ 'ਚ ਲੜ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਦਬਾਅ ਬਣਾਉਣ ਦੇ ਲਈ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਦਿੰਦੇ ਰਹੀਏ। ਆਵਾਮ ਦੇ ਆਉਣ ਦੇ ਲਈ, ਕਿਸਾਨਾਂ ਦੇ ਆਉਣ ਦੇ ਲਈ ਕੋਈ ਨਾ ਕੋਈ ਪ੍ਰੋਗਰਾਮ ਦਿੰਦੇ ਰਹੀਏ, ਅੰਦੋਲਨ 'ਚ ਖੜੋਤ ਨਾ ਆਵੇ, ਰੁਕਿਆ ਨਾ ਨਜ਼ਰ ਆਵੇ। ਸੋ ਇਸ ਤੋਂ ਵੀ ਹੁੰਦਾ। ਪਰ ਜਿਹੜਾ ਫੈਸਲਾ ਤੁਸੀਂ ਇਹ ਲੈ ਰਹੇ ਹੋ 3 ਵਾਰ ਫੇਲ ਹੋ ਚੁੱਕਿਆ, ਫਿਰ ਅਜਿਹਾ ਫੈਸਲਾ ਲੈਣ ਦੀ ਕੀ ਲੋੜ ਹੈ। ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਂ ਦੇ ਉੱਤੇ ਸਾਰਿਆਂ ਦਾ ਧਿਆਨ ਖਿੱਚਿਆ ਗਿਆ, ਅੱਜ 53ਵਾਂ ਦਿਨ ਹੈ, ਫਿਰ ਤੁਸੀਂ 111 ਨੂੰ ਬਿਠਾ ਕੇ ਕੀ ਦਬਾਅ ਬਣਾ ਰਹੇ ਹੋ ਜਾਂ ਧਿਆਨ ਹਟਾ ਰਹੇ ਹੋ। ਸੋ ਇਹ ਸਵਾਲ ਵੀ ਨਾਲ ਵੱਡੇ ਹੁੰਦੇ ਜਾ ਰਹੇ ਨੇ। ਪਰ ਫਿਰ ਵੀ 18 ਤਰੀਕ ਨੂੰ ਦੋਵਾਂ ਧਿਰਾਂ ਦੀ ਬੈਠਕ ਹੋਏਗੀ, ਔਰ ਇਸ SKM ਦੇ ਨੇੜੇ ਆਉਣ ਨਾਲ ਜਾਂ ਇਹ ਪ੍ਰਤੀਕਿਰਿਆਵਾਂ ਤੋਂ ਬਾਅਦ ਪੰਜਾਬ ਸਰਕਾਰ ਤੋਂ ਲੈ ਕੇ ਪੰਜਾਬ ਪ੍ਰਸ਼ਾਸਨ ਨੂੰ ਲੈ ਕੇ ਕੇਂਦਰ 'ਚ ਹਿਲਜੁਲ ਹੈਗੀ ਹੈ। ਪਰ ਉਹ ਹਿਲਜੁਲ ਅਜੇ ਵੀ ਉਸ ਰੂਪ 'ਚ ਨਜ਼ਰ ਨਹੀਂ ਆ ਰਹੀ ਕਿ ਗੱਲ ਸੁਣੇ ਜਾਣ, ਪਰ ਪਲ ਪਲ ਜਿਹੜਾ ਬੀਤ ਰਿਹਾ ਉਹ ਜਗਜੀਤ ਸਿੰਘ ਡੱਲੇਵਾਲ ਲਈ ਭਾਰੀ ਹੁੰਦਾ ਜਾ ਰਿਹਾ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਨਾ ਸ਼ਰਮਾ ਜੀ ਕਿ ਐਕਸ਼ਨ ਦੇਣਾ ਪੈਂਦਾ ਕਈ ਵਾਰੀ ਤੁਹਾਨੂੰ ਸੰਘਰਸ਼ ਦੇ ਦਰਮਿਆਨ। ਐਕਸ਼ਨ ਦੇਣਾ ਹੀ ਇੱਕ ਕਿਰਿਆ ਨਹੀਂ ਹੁੰਦੀ ਮੇਰੇ ਹਿਸਾਬ ਨਾਲ, ਜਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਕਿ ਉਹ ਜ਼ਰੂਰੀ ਹੁੰਦਾ ਤੁਹਾਡੇ ਵਾਸਤੇ। ਉਹ ਕਿਤੇ ਤੁਹਾਨੂੰ ਬੈਕਫਾਇਰ ਤਾਂ ਨਹੀਂ ਕਰ ਰਿਹਾ, ਕਿਤੇ ਤੁਹਾਡਾ ਹੌਸਲਾ, ਤੁਹਾਡੀ ਮਨੋਸਥਿਤੀ, ਤੁਹਾਡੇ ਹੋਰ ਜਿਹੜੇ ਐਕਸ਼ਨ ਨੇ ਉਹਨਾਂ ਨੂੰ ਢਾਹ ਤਾਂ ਨਹੀਂ ਲਾ ਰਿਹਾ। ਇਹ ਵੀ ਵਿਚਾਰਨਾ ਚਾਹੀਦਾ। ਔਰ ਜਿਵੇਂ ਤੁਸੀਂ ਕਿਹਾ SKM ਦਾ ਜ਼ਿਕਰ ਕੀਤਾ ਹੀ ਹੈ, ਜੇਕਰ ਇੱਕ ਪਾਸੇ ਸੁਲ੍ਹਾ ਦੀਆਂ ਕੋਸ਼ਿਸ਼ਾਂ, ਇਕੱਠੇ ਹੋਣ ਦੀਆਂ ਕੋਸ਼ਿਸ਼ਾਂ ਉਹ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ ਨੇ, ਤੇ ਦੂਜੇ ਪਾਸੇ ਆਪਣੇ ਪੱਧਰ ਦੇ ਉੱਤੇ ਦਿੱਤੇ ਐਕਸ਼ਨ ਜਿਹੜੇ ਆ ਉਹ ਕੋਈ ਏਕਤਾ ਵੱਲ ਨੂੰ ਹੁੰਗਾਰਾ ਨਹੀਂ ਭਰਨਗੇ। ਉਹ ਫਿਰ ਆਪੋ ਧਾਪੀ ਵਾਲਾ ਕੰਮ, ਆਪ ਹੁਦਰੇਪਨ ਵਾਲੀ ਗੱਲ ਆ ਜਾਂਦੀ ਹੈ। ਚਲੋ ਆਪਾਂ ਸਤਿਕਾਰ ਕਰਦੇ ਹਾਂ ਉਹਨਾਂ ਦਾ, ਉਹ ਲੜ ਰਹੇ ਨੇ, ਪਰ ਫਿਰ ਵੀ ਜੇਕਰ ਏਕੇ ਦੀ ਗੱਲ ਚੱਲਦੀ ਹੈ, ਫਿਰ ਏਕੇ ਦੀਆਂ ਸੁਰਾਂ ਦੇ ਵਿੱਚੋਂ ਜਿਹੜੀ ਚੀਜ਼ ਨਿਕਲਦੀ ਫਿਰ ਉਹ ਐਕਸ਼ਨ ਹੋਵੇ ਤਾਂ ਉਹ ਸ਼ਾਇਦ ਬਿਹਤਰ ਨਤੀਜੇ ਦੇ ਸਕਦਾ ਤੁਹਾਨੂੰ। ਅਗਲੀ ਗੱਲ ਕਰੀਏ ਸੁਧਾਰ ਲਹਿਰ ਵਾਲਿਆਂ ਦੀ। ਸੁਧਾਰ ਲਹਿਰ ਵਾਲਿਆਂ ਕਰਕੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਪੰਥਕ ਸਿਆਸਤ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਘਟੀ 2 ਦਸੰਬਰ ਨੂੰ। ਉਹ ਹੁਣ ਫੇਰ ਪਹੁੰਚ ਗਿਆ ਸ਼ਿਕਾਇਤ ਲੈ ਕੇ ਜਥੇਦਾਰ ਸਾਹਿਬ ਕੋਲੇ। ਜਥੇਦਾਰ ਸਾਹਿਬ ਕਹਿਣਗੇ ਕਿ ਤੁਸੀਂ ਤਾਂ ਸ਼ਿਕਾਇਤੀ ਟੱਟੂ ਬਣੇ ਫਿਰਦੇ ਆ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ 2 ਦਸੰਬਰ ਨੂੰ ਜੋ ਫੈਸਲੇ ਪੜ੍ਹੇ ਗਏ, ਜੋ ਹੁਕਮਨਾਮੇ ਜਾਰੀ ਹੋਏ, ਆਪਾਂ ਉਹਦੀ ਬੜੀ ਤਫਸੀਲ ਦੇ ਵਿੱਚ ਚਰਚਾ ਕਰਦੇ ਆਏ ਆ ਕਿ ਭਾਈ ਇੱਥੇ ਅਜੇ ਖੜੋਤਾ ਆ ਗੱਲਾਂ ਪ੍ਰਵਾਨ ਨਹੀਂ ਚੜੀ। ਜੀ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੁਣ ਅਗਾਂਹ ਵੱਧ ਚੁੱਕੀ ਆ। ਉਹ ਜਿਹੜੀਆਂ ਚੀਜ਼ਾਂ ਨੂੰ ਛੱਡਣਾ ਸੀ ਉਹ ਛੱਡ ਚੁੱਕੀ ਆ। ਉਹਨੇ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਤੀ ਹੈ ਨਾ। ਆ 20 ਤਰੀਕ ਤੋਂ 19 ਤਰੀਕ ਤੋਂ ਲੈ ਕੇ ਅਗਲੀ 20 ਤਰੀਕ ਤੱਕ ਉਹਨਾਂ ਦੀ ਕਾਰਵਾਈ ਚੱਲਣੀ ਆ, ਤੇ ਉਸ ਤੋਂ ਬਾਅਦ ਮਾਰਚ 'ਚ ਉਹਨੇ ਨਵਾਂ ਪ੍ਰਧਾਨ ਚੁਣ ਲੈਣਾ ਹੈ, ਤੇ ਉਹ ਤੈਅ ਹੈ ਕਿ ਸੁਖਬੀਰ ਸਿੰਘ ਬਾਦਲ ਨਹੀਂ ਬਣਨਾ ਹੈ ਨਾ। ਉਸ ਪਾਸੇ ਨੂੰ ਉਹਨੇ ਕਦਮ ਵਧਾ ਦਿੱਤਾ ਹੈ।
ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਸੀ ਉਹਨਾਂ ਤੋਂ ਮੰਨਣ ਤੋਂ ਤਾਂ ਮੁੱਕਰੇ ਹੀ ਮੁੱਕਰੇ, ਕੁਝ ਫੈਸਲਿਆਂ ਨੂੰ ਤਾਂ ਪਿੱਠ ਦਿਖਾਈ ਹੈ ਨਾ, ਦੁੱਧ ਦਿੱਤਾ ਵੀ ਤੇ ਮਿੰਗਣਾ ਪਾ ਕੇ ਦਿੱਤੇ ਵਾਲੀ ਕਾਰਵਾਈ ਕੀਤੀ। ਪਰ ਸਭ ਤੋਂ ਵੱਡਾ ਕਹਿੰਦੇ ਕਿ ਸੁਖਬੀਰ ਬਾਦਲ ਨੂੰ ਜਿਸ ਗੱਲ ਦਾ ਰੋਸਾ ਹੈ, ਜਿਸ ਗੱਲ ਦੀ ਨਾਰਾਜ਼ਗੀ ਹੈ, ਉਹ ਸੁਧਾਰ ਲਹਿਰ ਵਾਲੀ ਲੀਡਰਾਂ ਤੋਂ ਲੈ ਕੇ ਸਿੰਘ ਸਾਹਿਬਾਨ ਪ੍ਰਤੀ ਕਿ ਬਾਪੂ ਬਾਦਲ ਦਾ ਫਕਰੇ ਕੌਮ ਖੋਲਿਆ ਸਭ ਤੋਂ। ਉਹਦੀ ਬਹਾਲੀ ਲਈ ਉਹਨਾਂ ਨੇ ਬਕਾਇਦਾ ਤੌਰ ਤੇ ਪੰਡਾਲ ਦੇ ਵਿੱਚ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਮਤਾ ਪੇਸ਼ ਕਰਾ ਕੇ ਪਹਿਲਾਂ ਬਾਹਾਂ ਖੜੀਆਂ ਕਰਾ ਕੇ ਇਹ ਜਥੇਦਾਰਾਂ ਦੇ ਪਾਲੇ ਚ ਗੇਂਦ ਸਿੱਟਣ ਦੀ ਕੋਸ਼ਿਸ਼ ਕੀਤੀ ਕਿ ਲਓ ਜੀ ਹੁਣ ਤਾਂ ਪੰਜਾਬ ਦੇ ਲੋਕ ਵੀ ਕਹਿਣ ਲੱਗੇ ਵਾਪਸ ਕਰੋ। ਇਹਨਾਂ ਨੇ ਅਜੇ ਉਹ ਚਿੱਠੀ ਲੈ ਕੇ ਜਾਣਾ ਜੀ ਕਿ ਜੀ ਉਹ ਮੁੜ ਕੇ ਬਹਾਲ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਗੱਲ ਪਹਿਲਾਂ ਕਹਿ ਚੁੱਕੇ ਨੇ ਕਿ ਜੇ ਸਿੰਘ ਸਾਹਿਬਾਨ ਕੋਈ ਵੀ 2 ਤਰੀਕ ਵਾਲਾ ਫੈਸਲਾ ਪਿਛਾਂ ਹਟਣਗੇ, ਉਹ ਤੋਂ ਬਦਲਣ ਦੀ ਕੋਸ਼ਿਸ਼ ਕਰਨਗੇ, ਮੈਂ ਉਸ ਬੈਠਕ 'ਚ ਨਹੀਂ ਜਾਊਂਗਾ। ਅੱਜ ਦੀ ਤਰੀਕ 'ਚ ਗਿਆਨੀ ਹਰਪ੍ਰੀਤ ਸਿੰਘ ਕੀ ਜਥੇਦਾਰ ਹੈਗੇ ਨੇ ਜਾਂ ਨਹੀਂ, ਇਹ ਸਵਾਲ ਇਸ ਲਈ ਵੱਡਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਬੈਠਕ ਦੇ ਹਵਾਲੇ ਨਾਲ ਉਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਔਰ ਉਹਨਾਂ ਨੇ ਨਵਾਂ ਜਥੇਦਾਰ ਥਾਪ ਦਿੱਤਾ ਤੇ ਉਹਨਾਂ ਨੂੰ ਘਰੇ ਭੇਜ ਦਿੱਤਾ ਜੀ 1.5 ਮਹੀਨੇ ਲਈ। ਗਿਆਨੀ ਰਘਵੀਰ ਸਿੰਘ ਕਹਿੰਦੇ ਨੇ ਕਿ ਨਹੀਂ ਜੀ, ਇਹ ਜਾਂਚ ਕਮੇਟੀ ਦੀ ਕੋਈ ਲੋੜ ਨਹੀਂ, ਕੋਈ ਜੇ ਕਾਰਵਾਈ ਕਰਨੀ ਹੋਵੇ, ਪੜਤਾਲ ਕਰਨੀ ਹੋਵੇ ਤਾਂ ਸਾਡਾ ਅਧਿਕਾਰ ਖੇਤਰ ਹੈ। ਵੈਸੇ ਉਹ 5 ਪਿਆਰਿਆਂ ਮੂਹਰੇ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਨੇ, ਹੁਣ ਇਹ ਜਾਂਚ ਦੀ ਵੀ ਲੋੜ ਨਹੀਂ। ਤੇ ਫਿਰ ਗਿਆਨੀ ਰਘਵੀਰ ਸਿੰਘ ਇਹ ਵੀ ਦੱਸਣ ਕਿ ਕੀ ਉਹ ਉਹਨਾਂ ਨੂੰ ਜਥੇਦਾਰ ਮੰਨਦੇ ਨੇ, ਜੇ ਕੱਲ ਨੂੰ 5 ਸਿੰਘ ਸਾਹਿਬਾਨ ਦੀ ਬੈਠਕ ਹੋਊਗੀ ਉਹ ਕਿਹਨੂੰ ਬੁਲਾਉਣਗੇ, ਇਹ ਵੀ ਹੈ ਜੀ। ਬਿਲਕੁਲ। ਇਹ ਸਭ ਦੇ ਦਰਮਿਆਨ ਇਹ ਤੋਂ ਪਹਿਲਾਂ ਕਿ ਸੁਖਬੀਰ ਬਾਦਲ ਵਾਲੀ ਧਿਰ ਜਾਂਦੀ ਕਿ ਜਥੇਦਾਰ ਸਾਹਿਬ ਆ ਸਾਡੀ ਦਰਖਾਸਤ ਹੈ ਕਿ ਫਕਰੇ ਕੌਮ ਵਾਪਸ ਕਰੋ, ਇਹ ਤੋਂ ਪਹਿਲਾਂ ਕਿ ਜਿਹੜੇ ਵੱਖ-ਵੱਖ ਕਮੇਟੀਆਂ 'ਚ ਪਾਏ ਨੇ, ਚਾਹੇ ਅਯਾਲੀ ਹੋਣੀ ਹੋਣ ਚਾਹੇ ਝੁੰਦਾ ਹੋਰੀ ਹੋਣ, ਉਹ ਪੁੱਛਣ ਜਾਣਾ ਚਾਹੁੰਦੇ ਨੇ ਜਥੇਦਾਰ ਸਾਹਿਬ ਨੂੰ ਕਿ ਜੀ ਅਸੀਂ ਹੁਣ 7 ਮੈਂਬਰੀ ਕਮੇਟੀ 'ਚ ਚੱਲਣਾ ਕਿ ਬਾਦਲਾਂ ਦੇ ਕਹੇ ਤੇ ਪਰਚੀਆਂ ਕੱਟਣ ਜਾਣਾ, ਸਾਨੂੰ ਦੱਸ ਤਾਂ ਦਿਓ। ਉਹ ਪੁੱਛਣ ਜਾਣਾ ਚਾਹੁੰਦੇ ਨੇ। ਉਹ ਤੋਂ ਪਹਿਲਾਂ ਸੁਧਾਰ ਲਹਿਰ ਵਾਲੇ ਪਹੁੰਚ ਗਏ। ਗੁਰਪ੍ਰਤਾਪ ਬਡਾਲਾ ਤੇ ਇੱਕ ਹੋਰ ਮੈਂਬਰ, ਜਿਹੜੇ 2 ਮੈਂਬਰ 7 ਮੈਂਬਰੀ ਕਮੇਟੀ 'ਚ ਪਾਏ ਹੋਏ ਨੇ ਤੇ ਕੁਝ ਹੋਰ ਬੰਦਿਆਂ ਨੂੰ ਲੈ ਕੇ ਉਹ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਗਏ ਤੇ ਉਹਨਾਂ ਨੇ ਆਪਣੀ ਦਰਖਾਸਤ ਵੀ ਦਿੱਤੀ ਹੈ, ਅਪੀਲ ਵੀ ਦਿੱਤੀ ਹੈ, ਸ਼ਿਕਾਇਤ ਵੀ ਕੀਤੀ ਹੈ ਤੇ ਅਰਜ਼ੋਈ ਵੀ ਕੀਤੀ ਹੈ ਜੀ। ਉਹ ਕਹਿੰਦੇ ਜੀ ਕਿ ਸਾਡੀ ਸ਼ਿਕਾਇਤ ਤਾਂ ਇਹ ਆ ਕਿ ਜੀ ਇਹ ਮਤਲਬ ਕਿ ਮੰਨਦੇ ਨਹੀਂ ਕਿ ਤੁਹਾਡੇ ਹੁਕਮਨਾਮੇ ਨੂੰ 7 ਮੈਂਬਰੀ ਕਮੇਟੀ ਦੀ ਬੈਠ ਕੇ ਨਹੀਂ ਬੁਲਾ ਰਹੇ। ਬਾਦਲ ਤੇ ਆਪਣੇ ਆਪ ਨੂੰ ਕਹਿੰਦੀ ਜੀ ਅਸੀਂ ਤਾਂ ਸਾਰੇ ਹੁਕਮਨਾਮੇ ਮੰਨ ਲਏ ਜੀ, ਹੁਣ ਤਾਂ ਅਸਤੀਫੇ ਵੀ ਹੋ ਰਹੇ, ਸਾਰਾ ਕੁਝ ਹੋ ਰਿਹਾ, ਅਸੀਂ ਤਾਂ ਜਥੇਦਾਰ ਸਾਹਿਬ ਦੇ ਕਹੇ ਦੇ ਹਵਾਲੇ ਨਾਲ ਜੀ ਮੈਂਬਰਸ਼ਿਪ ਵੀ ਸ਼ੁਰੂ ਕਰਤੀ। 7 ਮੈਂਬਰੀ ਕਮੇਟੀ ਦਾ ਸਾਡੇ ਨਾਲ ਕੀ ਸੰਬੰਧ ਹੈ ਜੀ, ਉਹ ਤਾਂ ਕਮੇਟੀ ਦੇਖੇ, ਕਮੇਟੀ ਦੇ ਬੰਦੇ ਤੁਸੀਂ ਫਿੱਟ ਕਰ ਲਏ ਖਾਨਿਆਂ 'ਚ ਤੇ ਕਮੇਟੀ ਤੋਂ ਬਿਨਾਂ, ਮਤਲਬ ਧਾਮੀ ਸਾਹਿਬ ਤੋਂ ਬਿਨਾਂ। ਪਰ ਧਾਮੀ ਹੋਰੀ ਆਪਣੀ ਨਾਰਾਜ਼ਗੀ ਪ੍ਰਗਟਾ ਰਹੇ ਨੇ ਕਿ ਕਦੇ ਉਹ ਘਰੇ ਬੈਠਦੇ ਨੇ, ਕਦੇ ਉਹ ਮਤਲਬ ਕਿ ਮਾਗੀ ਮੇਲੇ ਤੇ ਨਹੀਂ ਜਾਂਦੇ, ਕਿ ਉਹ ਆਪਣਾ ਰੋਸਾ ਪ੍ਰਗਟਾ ਰਹੇ ਨੇ। ਇਸ ਲਈ ਕੱਲ ਜਦੋਂ ਇਹ ਸ਼ਿਕਾਇਤ ਕੀਤੀ ਗੁਰਪ੍ਰਤਾਪ ਬਡਾਲਾ ਹੋਰਾਂ ਨੇ ਕਿ ਜੀ ਅਸੀਂ ਫਿਰ ਕੀ ਕਰਨਾ, ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ 'ਚ ਗੁਰਪ੍ਰਤਾਪ ਬਡਾਲਾ ਨੇ ਕਿਹਾ ਕਿ ਜਥੇਦਾਰ ਜੀ ਨੇ ਕਿਹਾ ਕਿ 7 ਮੈਂਬਰੀ ਕਮੇਟੀ ਕਾਇਮ ਹੈ, ਉਹ ਦਰੁਸਤ ਹੈ, ਉਸ ਨੂੰ ਅਧਿਕਾਰ ਹੈ, ਉਹਦੀ ਅਗਵਾਈ 'ਚ ਸਾਰਾ ਕੰਮ ਹੋਊਗਾ, ਮੈਂਬਰਸ਼ਿਪ ਉਹਦੀ ਅਗਵਾਈ 'ਚ ਹੋਊਗੀ, ਉਹਦੀ ਮੀਟਿੰਗ ਕਰੋ। ਤੇ ਦੂਸਰੀ ਇਹਨਾਂ ਨੇ ਕਹਿੰਦੇ ਜੀ ਅਸੀਂ ਬੇਨਤੀ ਕਰਕੇ ਆਏ ਕਿ ਜੀ ਜੋ ਮਰਜ਼ੀ ਕਰੋ, ਕਿ ਜੀ ਆ ਜਿਹੜਾ ਉਹ ਹੈ ਫਕਰੇ ਕੌਮ ਉਹ ਨਾ ਵਾਪਸ ਬਹਾਲ ਕਰ ਦਿਓ ਜੀ, ਕਿਤੇ ਇਹ ਬਹੁਤ ਢਾਲ ਲੱਗੂਗੀ ਜੀ ਕੌਮ ਦੇ ਮਨ ਨੂੰ, ਸੰਗਤ ਦੇ ਮਨ ਨੂੰ, ਕਿ ਉਹਨਾਂ ਦੀ ਅਗਵਾਈ 'ਚ ਸੀ ਸਰਕਾਰਾਂ, ਸਾਰਾ ਕੁਝ ਜੋ ਕੁਝ ਹੋਇਆ ਇਸ ਲਈ। ਹੁਣ ਚਰਚਾ ਤਾਂ ਇਹ ਹੈ ਕਿ ਕੀ ਦੇਣਾ ਸਹੀ ਸੀ ਪਹਿਲਾਂ, ਸਹੀ ਬਿਲਕੁਲ, ਤੇ ਹੁਣ ਫਿਰ ਇਸ ਗੱਲ ਦੀ ਜੇ ਮੁੜ ਕੇ ਵਾਲੀ ਹੁੰਦੀ ਹੈ ਫਿਰ ਜਥੇਦਾਰਾਂ ਤੇ ਗੁਰਪ੍ਰਤਾਪ ਬਡਾਲਾ ਦੇ ਕਹਿਣ ਅਨੁਸਾਰ ਕਿ ਜਥੇਦਾਰ ਸਾਹਿਬ ਨੇ ਸਾਫ਼ ਕਿਹਾ ਕਿ 2 ਤਰੀਕ ਵਾਲੇ ਫੈਸਲੇ ਹੂਬੂ ਮੰਨਣੇ ਪੈਣਗੇ, ਉਸੇ ਤਰ੍ਹਾਂ ਅਸੀਂ ਉਸ ਪਰ ਫੈਸਲਿਆਂ ਤੇ ਖੜੇ ਹਾਂ ਤੇ ਕੋਈ ਇਸ ਬਾਰੇ ਵਿਚਾਰ ਨਹੀਂ ਕੀਤਾ ਜਾਊਗਾ, ਕੋਈ ਫਿਕਰ ਨਾ ਕਰੋ ਜੀ। ਹੁਣ ਅਜਿਹੇ ਭਰੋਸੇ ਜਥੇਦਾਰਾਂ ਦੇ ਹਵਾਲੇ ਤੋਂ ਦਲਜੀਤ ਸਿੰਘ ਚੀਮਾ ਵੀ ਪ੍ਰਗਟਾਉਂਦੇ ਰਹੇ ਨੇ ਮੀਡੀਆ ਤੋਂ ਲੈ ਕੇ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਕਿ ਸਾਨੂੰ ਕਹਿਤਾ ਜੀ 7 ਮੈਂਬਰੀ ਕਮੇਟੀ ਦੀ ਕੋਈ ਲੋੜ ਨਹੀਂ, ਤੁਸੀਂ ਆਪਣਾ ਕੰਮ ਕਰ ਲਓ। ਬਾਅਦ ਚੋਂ ਜਥੇਦਾਰ ਸਾਹਿਬ ਨੇ ਕਿਹਾ ਕਿ 7 ਮੈਂਬਰੀ ਕਮੇਟੀ ਕਾਇਮ ਹੈ, ਵੈਸੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਵੀ ਹੋ ਗਈ ਹੈ। ਹੁਣ ਇਹ ਕਹਿੰਦੇ ਜਥੇਦਾਰ ਸਾਹਿਬ ਨੇ ਸਾਨੂੰ ਭਰੋਸਾ ਦਿਵਾਤਾ ਕਿ 7 ਮੈਂਬਰੀ ਕਮੇਟੀ ਕੰਮ ਕਰੇ ਤੇ ਇੱਧਰ ਮਤਲਬ ਕਿ ਅਸੀਂ ਕੋਈ ਉਹਨਾਂ ਦਾ ਮਸਲਾ ਨਹੀਂ ਵਿਚਾਰਾਂਗੇ ਫਕਰੇ ਕੌਮ ਦਾ। ਪਰ ਜਥੇਦਾਰ ਸਾਹਿਬ ਫਿਰ ਚੁੱਪ ਨੇ। ਕੀ ਗਿਆਨੀ ਰਘਵੀਰ ਸਿੰਘ ਕਿਸੇ ਦੁਵਿਧਾ 'ਚ ਨੇ? ਕੀ ਉਹ ਦੋਏ ਧਿਰਾਂ ਨੂੰ ਹੁਣ ਸੈੱਟ ਰੱਖਣਾ ਚਾਹੁੰਦੇ ਨੇ? ਕੀ ਉਹ ਹੌਲੀ ਹੌਲੀ ਮਾਮਲਿਆਂ ਨੂੰ ਗਾਂਹ ਪਾ ਕੇ ਠੰਡਾ ਲਟਕਾਉਣਾ ਚਾਹੁੰਦੇ ਨੇ? ਕੀ ਉਹ ਆਪਣੀ ਜਿਹੜੀ ਫੇਰੀ ਆ ਉਹਨੂੰ ਇਸ ਲਈ ਟਾਲ ਰਹੇ ਨੇ ਕਿ ਉੱਥੇ ਜਾ ਕੇ ਅਜੇ ਸਵਾਲ ਹੋਣਗੇ? ਕੀ 5 ਸਿੰਘ ਸਾਹਿਬਾਨਾਂ ਵੱਲੋਂ ਲਏ ਫੈਸਲੇ ਇਕੱਲਾ 1 ਸਿੰਘ ਸਾਹਿਬਾਨ ਆਪਣੇ ਆਪ ਹੀ ਉਹਦੇ ਵਿੱਚ ਕੁਝ ਸੁਧਾਈ, ਕੁਝ ਤਬਦੀਲੀਆਂ ਕਰ ਸਕਦਾ? ਕਿੰਨੇ ਸਵਾਲ ਵੱਡੇ ਹੁੰਦੇ ਜਾ ਰਹੇ। ਸੋ
ਇੱਕ ਵਾਰ ਫੇਰ ਹੋ ਸਕਦਾ ਕਿ ਅੱਜ ਕੱਲ੍ਹ ਦੇ ਵਿੱਚ ਦੂਜੀਆਂ ਧਿਰਾਂ ਵੀ ਜਥੇਦਾਰ ਸਾਹਿਬ ਤੱਕ ਪਹੁੰਚ ਕਰਨ, ਜਾਂ ਉਹਨਾਂ ਨੇ ਹੁਣ 7-8 ਦਿਨਾਂ ਲਈ ਜੇ ਬਾਹਰ ਜਾਣਾ, ਜੋ ਬਾਹਰ ਗਏ ਕਿਤੇ, ਫਿਰ ਉਹ ਤੋਂ ਬਾਅਦ ਆਉਣ ਤੋਂ ਬਾਅਦ ਕਾਰਵਾਈ ਹੁੰਦੀ ਹੈ, ਦੇਖਣ ਵਾਲੀ ਗੱਲ ਹੋਊਗੀ। ਪਰ ਅਕਾਲੀ ਦਲ ਬਾਦਲ ਧਿਰ ਆਪਣੇ ਫੈਸਲਿਆਂ ਤੇ ਅੱਗੇ ਵੱਧ ਗਿਆ, ਤੇ ਜਥੇਦਾਰ ਸਾਹਿਬ ਨੇ ਜੇ ਕੱਲ ਗੁਰਪ੍ਰਤਾਪ ਬਡਾਲਾ ਨੂੰ ਇਹ ਭਰੋਸਾ ਦਿਵਾਇਆ ਉਹਨਾਂ ਸਾਥੀਆਂ ਨੂੰ, ਤਾਂ ਕੀ ਉਹ ਧਾਮੀ ਨੂੰ ਬੁਲਾ ਕੇ ਕਹਿਣਗੇ ਕਿ ਬੁਲਾ ਭਾਈ 7 ਮੈਂਬਰੀ ਕਮੇਟੀ ਦੀ ਬੈਠਕ, ਜਾਂ ਜੇ ਧਾਮੀ ਤੋਂ ਬਿਨਾਂ ਕਹੀਏ ਬਾਕੀ ਬੁਲਾ ਲੈਣਾ? ਕਿਉਂਕਿ ਵੈਸੇ ਤਾਂ ਝੁੰਦਾ ਹੋਰਾਂ ਦੇ ਵੀ ਇਹੀ ਕਹਿਣਾ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ, ਉਹ ਵੀ ਕਮੇਟੀ 'ਚ ਨੇ। ਅਕਾਲੀ ਦਾ ਵੀ ਇਹੀ ਕਹਿਣਾ ਕਿ ਸਾਨੂੰ ਉਸ ਕਮੇਟੀ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ, ਅਕਾਲ ਤਖਤ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ, ਉਹ ਵੀ ਇਸ ਕਮੇਟੀ 'ਚ ਮੈਂਬਰ ਨੇ। ਗੁਰਪ੍ਰਤਾਪ ਬਡਾਲਾ ਵੀ ਇਹੀ ਕਹਿੰਦੇ ਨੇ, ਉਹਨਾਂ ਦਾ ਇੱਕ ਸਾਥੀ ਹੋਰ ਇਹ ਵੀ ਕਹਿੰਦਾ, ਪਤਾ ਲੱਗਾ ਮੈਨੂੰ ਕਿਰਪਾਲ ਸਿੰਘ ਉਡੂੰਗਰ ਵੀ ਇਹੀ ਕਹਿੰਦੇ ਨੇ। ਸੋ ਲੈ ਦੇ ਕੇ 5 ਮੈਂਬਰ ਤਾਂ ਇੱਕ ਪਾਸੇ ਖੜੇ ਹੀ ਨੇ ਸਿੱਧੇ ਰੂਪ 'ਚ। ਜੀ ਜੀ। ਤੇ 7 ਮੈਂਬਰੀ ਚੋਂ ਇੱਕ ਮੈਂਬਰ ਹੈ ਹੀ ਮੁਲਾਜ਼ਮ ਹੈ ਜਿਹੜੀ ਬੀਬੀ ਹੈ, ਤੇ ਫਿਰ 6 ਹੀ ਨੇ, ਤੇ 6 ਦੇ ਵਿੱਚੋਂ ਇੱਕੋ ਬਚਿਆ, ਤੇ ਉਹ ਵੀ ਫਿਰ ਕਿੱਧਰ ਨੂੰ ਚਲੂ ਜਾਊਗਾ? ਜੋ ਜਾਂ ਤਾਂ ਹੁਣ ਇਹ ਹੋਵੇ ਕਿ ਭਾਈ ਜੇ ਮੀਟਿੰਗ ਮੁਖੀ ਨਹੀਂ ਬੁਲਾਉਂਦਾ ਤਾਂ ਬਾਕੀ ਬਹੁ ਗਿਣਤੀ ਦੇ ਹਵਾਲੇ ਨਾਲ ਬੁਲਾ ਲੈਣ, ਹੈ ਨਾ? ਜਾਂ ਫਿਰ ਕੀ ਜਥੇਦਾਰ ਸਾਹਿਬ ਉਹਨੂੰ ਕਹਿਣਗੇ ਬੁਲਾ ਕੇ ਧਾਮੀ ਹੋਰਾਂ ਨੂੰ ਕਿ ਭਾਈ ਬੁਲਾਓ ਮੀਟਿੰਗ। ਸੋ ਇਸ ਮੌਕੇ ਧਾਮੀ ਹੋਰਾਂ ਨਾਲ ਵੀ ਬਾਦਲ ਧਿਰ ਦੀ ਕੋਈ ਓਨਾ ਹੁਣ ਸੁਖਾਵਾਂ ਰਿਸ਼ਤਾ ਨਹੀਂ ਰਿਹਾ, ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨਾਲ ਵੀ ਸੁਖਾਵਾਂ ਰਿਸ਼ਤਾ ਨਹੀਂ ਰਿਹਾ। ਪਰ ਮੈਨੂੰ ਲੱਗਦਾ ਕਿ ਇਹ ਉਹਨਾਂ ਨੂੰ ਮਾਰਚ ਤੱਕ ਖਿੱਚਣਗੇ, ਧਾਮੀ ਸਾਹਿਬ ਨੂੰ ਵੀ ਮਾਰਚ ਤੱਕ, ਚੋਣਾਂ ਤੱਕ, ਤੇ ਇੱਧਰ ਇਹਨਾਂ ਦੀ ਆਪਣੀ ਨਵੀਂ ਮੈਂਬਰਸ਼ਿਪ ਤੋਂ ਬਾਅਦ ਨਵੀਂ ਪ੍ਰਧਾਨਗੀ ਦੀ ਚੋਣ ਤੱਕ। ਸੋ ਦੋਏ ਅਹੁਦੇ ਉਹ ਤੋਂ ਬਾਅਦ ਇਹ ਦੋਨੇ ਲਾਂਭੇ ਹੋ ਜਾਣਗੇ, ਇਹ ਵੀ ਸਵਾਲ ਵੱਡਾ ਹੁੰਦਾ ਜਾ ਰਿਹਾ। ਸੋ ਮਸਲੇ ਜਿਹੜੇ 2 ਤਰੀਕ ਨੂੰ ਲੱਗੇ ਸੀ ਕਿ ਬਿਲਕੁਲ ਸਹੀ ਰੂਪ 'ਚ ਸੁਲਝਣ ਜਾ ਰਹੇ ਨੇ, ਉਹ ਪੂਰੀ ਤਰ੍ਹਾਂ ਫਿਰ ਉਲਝੇ ਹੋਏ ਖੜੇ ਨਜ਼ਰ ਆ ਰਹੇ। ਇੱਕ ਪਾਸੇ ਸਟੇਜਾਂ ਤੋਂ ਕਹਿਣਾ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੋ ਕੇ ਗਏ ਸੀ, ਅਸੀਂ ਉਹਨੂੰ ਜਵਾਬ ਦੇ ਹਾਂ, ਅਸੀਂ ਉਹਦੇ ਕਰਕੇ ਹਾਂ ਕਹੀਆਂ। ਦੂਜੇ ਪਾਸੇ ਸੰਗਤ ਤੋਂ ਜਿਹੜੀ ਸਿਆਸੀ ਭੀੜ ਆਈ ਹੈ ਰੈਲੀ ਦੇ ਵਿੱਚ, ਉਹ ਤੋਂ ਮਤੇ ਵੀ ਪਵਾ ਰਹੇ ਹੋ ਕਿ ਜੀ ਫਕਰੇ ਕੌਮ ਜਿਹੜਾ ਵਾਪਸ ਲਿਆ ਉਹ ਦੁਬਾਰਾ ਲੈ ਲੈਣਾ ਚਾਹੀਦਾ। ਇੱਕ ਪਾਸੇ ਕਹਿ ਰਹੇ ਹੋ ਕਿ ਜੀ ਅਸੀਂ ਤਾਂ ਜਥੇਦਾਰ ਸਾਹਿਬ ਦੇ ਜੋ ਹੁਕਮ ਲਾਤਾ ਅਸੀਂ ਪੂਰਾ ਕਰਤਾ। ਜਦੋਂ ਪੂਰਾ ਹੀ ਕਰਤਾ ਫਿਰ ਤੁਹਾਡੇ ਮਨਾਂ ਦੇ ਵਿੱਚ ਸ਼ੰਕੇ ਕਾਹਤੋਂ? ਫਿਰ ਤੁਸੀਂ ਉਹਦੇ ਲਈ ਪੇਸ਼ਬੰਦੀਆਂ ਕਿਉਂ ਕਰ ਰਹੇ ਹੋ? ਕੱਲ ਤੁਸੀਂ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਸਿਆਸੀ ਭੀੜ ਤੇ ਸੰਗਤ ਦੇ ਵਿੱਚ ਬਹੁਤ ਫਰਕ ਹੁੰਦਾ। ਇਹ ਬਿਲਕੁਲ, ਉਹ ਕੋਈ ਇਹ ਨਹੀਂ ਸੀਗਾ ਪੰਥਕ ਇਕੱਠ ਸੀਗਾ, ਉਹ ਤਾਂ ਇੱਕ ਸਿਆਸਤਦਾਨ ਦਾ ਇਕੱਠ ਸੀਗਾ, ਇੱਕ ਇਲਾਕੇ ਦਾ ਇਕੱਠ ਸੀਗਾ। ਨਾ ਤਾਂ ਪੰਜਾਬ ਦੇ ਰਿਪਰੈਜ਼ੈਂਟੇਟਿਵ ਸੀਗੇ ਉਹ ਸਾਰੇ ਦੇ ਸਾਰੇ, ਤੇ ਨਾ ਹੀ ਉਹ ਪੰਥਕ ਰਿਪਰੈਜ਼ੈਂਟੇਟਿਵ ਸੀਗੇ ਕਿ ਬਈ ਉਹ ਪੂਰੀ ਸੰਗਤ ਨੂੰ ਹੀ ਰਿਪਰੈਜ਼ੈਂਟ ਕਰਦੇ ਹੁੰਦੇ। ਸੋ ਬੜੀਆਂ ਕੰਟਰਾਡਿਕਸ਼ਨਸ ਖੜੀਆਂ ਹੋ ਚੁੱਕੀਆਂ ਨੇ, ਜਿਵੇਂ ਤੁਸੀਂ ਕਿਹਾ ਨਾ ਅਖੀਰ ਤੇ ਕਿ 2 ਤਰੀਕ ਨੂੰ ਲੱਗਦਾ ਸੀਗਾ ਕਿ ਗੱਲਾਂ ਸਹੀ ਸਿੱਧੇ ਪਾਸੇ ਤੁਰੀਆਂ ਨੇ, ਪਰ ਸਗੋਂ ਉਦੋਂ ਉਲਟ ਉਲਝਦਾ ਜਾ ਰਿਹਾ ਕੰਮ। ਇੱਕ ਬੀਬੀ ਹੈ ਕੰਗਣਾ ਰਣੌਤ, ਤੇ ਲੋਕ, ਮੈਨੂੰ ਲੱਗਦਾ ਵੀ ਜਿਹਨੂੰ ਕੰਗਣਾ ਰਣੌਤ ਕਹਿ ਲਿਆ ਜਾਵੇ ਤਾਂ ਕੋਈ ਗਲਤ ਨਹੀਂ, ਕਿਉਂਕਿ ਪੰਗਾ ਕੋਈ ਨਾ ਕੋਈ ਬੀਬੀ ਖੜਾ ਕਰੀ ਰੱਖਦੀ ਹੈ। ਉਹਦੀ ਫਿਲਮ ਆ ਰਹੀ ਹੈ ਹੁਣ, ਪਰ ਉਸ ਫਿਲਮ ਦੀ ਰੋਕਣ ਦੇ ਲਈ ਉਹਨੂੰ ਧਾਮੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਇਹ ਫਿਲਮ ਪੰਜਾਬ ਦੇ ਵਿੱਚ ਬੈਨ ਹੋਵੇ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਕੰਗਣਾ ਦੇ ਸਮੇਂ-ਸਮੇਂ ਬੋਲ ਵਿਗੜੇ ਨੇ, ਕੰਗਣਾ ਨੇ ਸਮੇਂ-ਸਮੇਂ ਮਦਭਾਗਾ ਵਿਵਹਾਰ ਕੀਤਾ ਹੈ, ਇੱਥੋਂ ਤੱਕ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਵੀ ਉਹ ਸੁਧਰੀ ਨਹੀਂ, ਤੇ ਫਿਰ ਥੱਪੜ ਵੀ ਪੈ ਗਿਆ ਉਹਦੇ, ਹੈ। ਸੋ ਇਹ ਸਾਰੇ ਵਰਤਾਰਿਆਂ ਚੋਂ ਲੰਘਦਿਆਂ ਹੋਇਆਂ ਉਹਦੀ ਫਿਲਮ ਦਾ ਮੁੱਦਾ ਖੜਾ ਹੋਇਆ ਜਦੋਂ ਐਮਰਜੈਂਸੀ ਫਿਲਮ ਦਾ ਟ੍ਰੇਲਰ ਜਾਰੀ ਹੋਇਆ ਜੀ। ਇਹ ਫਿਲਮ ਸਤੰਬਰ ਮਹੀਨੇ 'ਚ ਰਿਲੀਜ਼ ਹੋਣੀ ਸੀ। ਟ੍ਰੇਲਰ ਦੇ ਵਿੱਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ, ਇੱਥੋਂ ਤੱਕ ਕਿ ਬਿਆਨ ਸਿੰਘ ਦੇ ਬੇਟੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ, ਉਹਨਾਂ ਨੇ ਇਤਰਾਜ਼ ਪ੍ਰਗਟਾਏ ਵੀ ਕਿ ਇਹ ਜਾਣ-ਬੁੱਝ ਕੇ ਸਿੱਖੀ ਦੇ ਕਿਰਦਾਰ ਨੂੰ ਢਾਹ ਲਾਉਂਦੇ ਆ। ਦੇਖੋ, ਜੇਕਰ ਤੁਸੀਂ ਗੱਲ ਕਰੋ ਕਿ ਹਾਂ ਇੰਦਰਾ ਗਾਂਧੀ ਦੀ ਸੁਰੱਖਿਆ ਨੇ ਤੇ ਕਰਮੀਆਂ ਦੇ ਵਿੱਚੋਂ ਉਹਨਾਂ ਤੇ ਗੋਲੀਆਂ ਨਹੀਂ ਭਰੀਆਂ, ਤਾਂ ਇਹ ਗੋਲੀਆਂ ਤਾਂ ਭਰੀਆਂ, ਇਸ ਲਈ ਉਹ ਘਟਨਾ ਨੂੰ ਤੁਸੀਂ ਮਨਫੀ ਤਾਂ ਕਰ ਨਹੀਂ ਸਕਦੇ। ਪਰ ਜੇ ਤੁਸੀਂ ਉਸ ਗੋਲੀਆਂ ਭਰਨ ਦੇ ਕਾਰਨਾਂ ਨੂੰ ਲੁਕਾਉਂਦੇ ਹੋ ਕਿ ਇਸ ਸਥਿਤੀ ਤੱਕ ਆਇਆ ਕਿਉਂ, ਫਿਰ ਤੁਸੀਂ ਇੱਕ ਪੱਖ ਜੇ ਉਭਾਰ ਰਹੇ ਹੋ ਤਾਂ ਕੁਝ ਗੜਬੜ ਜੀ। ਹੁਣ ਸ਼੍ਰੋਮਣੀ ਕਮੇਟੀ ਵੀ, ਪੰਥਕ ਧਿਰਾਂ ਵੀ, ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਧਾਮੀ ਸਾਹਿਬ ਨੇ ਚਿੱਠੀ ਲਿਖੀ ਆ ਚਿੱਠੀ ਮੇਰੇ ਕੋਲ ਆ, ਉਸ ਚਿੱਠੀ ਦੇ ਵਿੱਚ ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਕਿ ਉਹ ਕਹਿੰਦੇ ਜੀ, ਦੱਸਣਾ ਚਾਹੁੰਦੇ ਹਾਂ ਕਿ ਫਿਲਮ ਅੰਦਰ 1984 ਵਿੱਚ ਸਿੱਖਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਕਈ ਹੋਰ ਸਥਾਨਾਂ ਉੱਤੇ ਕੀਤੇ ਗਏ ਮਾਰੂ ਹਮਲੇ ਦੇ ਨਾਲ ਸਿੱਖ ਕਤਲੇਆਮ ਅਤੇ ਨਸਲਕੁਸ਼ੀ ਨੂੰ ਦਬਾ ਕੇ ਸਿੱਖ ਵਿਰੋਧੀ ਏਜੰਡੇ ਤਹਿਤ ਕੌਮ ਵਿਰੁੱਧ ਜ਼ਹਿਰ ਉਗਲਣ ਦੀ ਭਾਵਨਾ ਨਾਲ ਕੰਮ ਕੀਤਾ ਗਿਆ। ਇਸ ਦੇ ਨਾਲ ਹੀ ਫਿਲਮ 'ਚ ਸਿੱਖਾਂ ਦੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਕਿਰਦਾਰਕੁਸ਼ੀ ਕੀਤੀ ਗਈ ਜੀ। ਹੁਣ ਚਿੱਠੀ ਕਹਿੰਦੀ ਹੈ ਕਿ ਉਹ ਕਹਿੰਦੇ ਕਿ ਭਾਈ ਆਹ ਦ੍ਰਿਸ਼ ਤਾਂ ਲੁਕਾ ਲਏ, ਇਹ ਸੀਨ ਤਾਂ ਦਬਾਤੇ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ, ਢਹਿ ਢੇਰੀ ਕੀਤਾ ਅਕਾਲ ਤਖਤ ਸਾਹਿਬ ਨੂੰ, ਹੈ ਨਾ, ਜਾਂ ਦਿੱਲੀ ਸਿੱਖ ਕਤਲੇਆਮ ਕੀਤੇ, ਤੇ ਪਰ ਦੂਜੇ ਦ੍ਰਿਸ਼ ਉਭਾਰਤੇ ਜਿਨ੍ਹਾਂ 'ਚ ਸਿੱਖਾਂ ਦੀ ਕਿਰਦਾਰਕੁਸ਼ੀ ਹੁੰਦੀ ਹੋਵੇ। ਸੋ ਇਸ ਹਵਾਲੇ ਨਾਲ ਇਹ ਸ਼ਿਕਾਇਤ ਖੜੀ ਹੈ, ਤੇ ਇਸ ਤੋਂ ਪਹਿਲਾਂ ਵੀ ਧਾਮੀ ਹੋਰਾਂ ਦੀ ਟੀਮ ਨੇ ਬਕਾਇਦਾ ਤੌਰ ਦੇ ਉੱਤੇ
ਆਪਣੀ ਜਿਹੜੀ ਉਹਨਾਂ ਦੀ ਅੰਤਰਿਮ ਕਮੇਟੀ ਦੀ ਬੈਠਕ ਹੈ ਉਹਦੇ ਵਿੱਚ ਮਤਾ ਪਾ ਕੇ ਇੱਕ ਚਿੱਠੀ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਸੀ ਜੀ। ਹੁਣ ਦੁਬਾਰਾ ਕੱਲ ਚਿੱਠੀ ਭੇਜੀ ਹੈ ਕਿ ਜੀ ਇਸ ਫਿਲਮ ਨੂੰ ਪੰਜਾਬ 'ਚ ਬੈਨ ਕੀਤਾ ਜਾਵੇ ਕਿਉਂਕਿ ਇਹ ਸਿੱਖਾਂ ਦੀ ਪੇਸ਼ਕਾਰੀ ਸਹੀ ਨਹੀਂ ਕਰਦੀ। ਵੈਸੇ ਤਾਂ ਇਹ ਵੀ ਸਵਾਲ ਆਇਆ ਕਿ ਕਿਉਂ ਨਹੀਂ ਹੁਣ ਤੱਕ ਕੋਈ ਅਜਿਹੀਆਂ ਕਮੇਟੀਆਂ ਬਣੀਆਂ ਜਿਨ੍ਹਾਂ ਨੂੰ ਜਿਸ ਧਰਮ ਨਾਲ ਸੰਬੰਧਿਤ ਫਿਲਮ ਆਵੇ ਉਸ ਧਰਮ ਨਾਲ ਸੰਬੰਧਿਤ ਕਮੇਟੀ ਤੋਂ ਦਿਖਾ ਕੇ, ਖਾਸ ਕਰ ਜੇ ਇਤਿਹਾਸਕ ਨੇ, ਕੋਈ ਕਿਸੇ ਅਜਿਹੇ ਪਹਿਲੂ ਤੇ ਆਧਾਰਿਤ ਨੇ, ਤਾਂ ਉਹਨਾਂ ਤੋਂ ਦਿਖਾ ਕੇ ਉਹਨਾਂ ਦੀ ਇੱਕ ਕਮੇਟੀ ਹੋਵੇ, ਸੈਂਸਰ ਬੋਰਡ ਨਾਲ ਜੁੜੀ ਹੋਵੇ, ਉੱਥੋਂ ਪ੍ਰਵਾਨ ਹੋ ਕੇ ਚੱਲੇ। ਇਹ ਵੀ ਮਸਲਾ ਲੰਮੇ ਸਮੇਂ ਤੋਂ ਵਿਚਾਰਦੀ ਹੈ। ਦੂਸਰੇ ਪਾਸੇ ਟ੍ਰੇਲਰ ਦੇ ਆਧਾਰ ਤੇ ਇਹ ਸ਼ਿਕਾਇਤ ਆਈ ਸੀ, ਜਿਹਦੇ ਆਧਾਰ ਤੇ ਹੁਣ ਉਹ ਤਰ੍ਹਾਂ ਸੈਂਸਰ ਬੋਰਡ ਵਗੈਰਾ ਕਹਿੰਦੇ ਕਿ ਸਾਡੇ ਕੋਲ ਜਿਹੜੀਆਂ ਸ਼ਿਕਾਇਤਾਂ ਆਈਆਂ ਉਹਦੇ ਆਧਾਰ ਤੇ 3 ਸੀਨ ਕੱਟਣ ਨੂੰ ਕਿਹਾ ਸੀ, 3 ਸੀਨ ਕੱਟਤੇ, 10 ਬਦਲਾਅ ਕਰਨ ਨੂੰ ਕਿਹਾ, 10 ਬਦਲਾਅ ਕਰਤੇ। ਪਰ ਉਹ ਟ੍ਰੇਲਰ ਦੇ ਆਧਾਰ ਤੇ ਸੀ। ਕੀ ਸ਼੍ਰੋਮਣੀ ਕਮੇਟੀ ਨੂੰ, ਕੀ ਸਰਬਜੀਤ ਸਿੰਘ ਖਾਲਸਾ ਨੂੰ, ਕੀ ਪੰਜਾਬ ਦੀਆਂ ਹੋਰ ਪੰਥਕ ਧਿਰਾਂ ਨੂੰ, ਸਿੱਖ ਜਗਤ ਦੀ ਨੁਮਾਇੰਦਗੀ ਕਰਨ ਵਾਲੀਆਂ ਧਿਰਾਂ ਨੂੰ ਇਹ ਫਿਲਮ ਦਿਖਾਈ ਹੈ ਪੂਰੀ? ਸਵਾਲ ਇਹ ਵੀ ਹੈ। ਸੋ ਫਿਰ ਕੀ ਇਹ ਆਪ ਮਾਰੇ ਸ਼ੰਕੇ ਸੋਪੇ ਨੇ? ਇਹ ਸਭ ਤੋਂ ਅਹਿਮ, ਇੱਕ ਦਿਨ ਪਹਿਲਾਂ ਇਹ ਦੁਬਾਰਾ ਚਿੱਠੀ ਦਾ ਆਉਣਾ ਫਿਲਮ ਰਿਲੀਜ਼ ਤੋਂ, ਕੀ ਇਹ ਸਿਰਫ ਕਾਰਵਾਈ ਪਾਉਣ ਵਾਲੀ ਤਾਂ ਹਾਂਜੀ ਬਿਲਕੁਲ। ਉਹ ਜਾਂ ਧਰਾਤ ਤੇ ਕੁਝ ਨਜ਼ਰ ਨਹੀਂ ਆਇਆ ਕਿ ਤੁਸੀਂ ਧਰਾਤ ਦੀ ਲੜਾਈ ਲੜੋ। ਅੱਜ ਫਿਲਮ ਤਾਂ ਰਿਲੀਜ਼ ਹੋ ਜਾਣੀ ਹੈ ਤੇ ਮੁੱਖ ਮੰਤਰੀ ਸਾਹਿਬ ਤਾਂ ਢੋਲੇ ਦੀਆਂ ਲਾਉਂਦੇ ਫਿਰਦੇ ਨੇ ਦਿੱਲੀ ਦੇ ਵਿੱਚ। ਉਹਨਾਂ ਨੂੰ ਕੀ ਆ ਪੰਜਾਬ 'ਚ ਫਿਲਮ ਲੱਗਦੀ ਨਹੀਂ ਲੱਗਦੀ, ਬਾਅਦ ਚੋਂ ਦੇਖਾਂਗੇ ਜਦੋਂ ਕੋਈ ਮਸਲਾ ਹੋਊਗਾ ਅਗਲੇ ਕਹਿਣਗੇ। ਹਾਂ, ਧਾਮੀ ਸਾਹਿਬ ਨੇ ਚਿੱਠੀ 'ਚ ਇੱਕ ਗੱਲ ਕਹੀ ਜੀ, ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਅਸੀਂ ਇਹ ਫਿਲਮ ਨਹੀਂ ਚੱਲਣ ਦਿਆਂਗੇ। ਅਸੀਂ ਡੀਸੀਆਂ ਨੂੰ ਵੀ ਲਿਖ ਦਿੱਤਾ, ਅਸੀਂ ਤੁਹਾਡੇ ਵੀ ਧਿਆਨ 'ਚ ਲੈ ਦਿੱਤਾ ਕਿ ਸਿੱਖ ਕੌਮ ਦੇ ਹਿਰਦੇ ਨਾ ਬਲੂੰਦਰੇ ਜਾਣ, ਇਸ ਲਈ ਇਸ ਨੂੰ ਪੰਜਾਬ 'ਚ ਬੈਨ ਕੀਤਾ ਜਾਵੇ। ਸਿੱਖਾਂ ਦੀ ਕਿਰਦਾਰਕੁਸ਼ੀ ਕਰਦੀ ਹੈ, ਉਹਨਾਂ ਦਾ ਦ੍ਰਿਸ਼ ਗਲਤ ਪੇਸ਼ ਕਰਦੇ, ਇਸ ਲਈ ਪੰਜਾਬ 'ਚ। ਮੈਂ ਕਹਿੰਦਾ ਪੰਜਾਬ 'ਚ ਬੈਨ ਕਰਨ ਦੀ ਬਜਾਏ ਬਾਕੀ ਮੁਲਕ 'ਚ ਬੈਨ ਹੋਣੀ ਚਾਹੀਦੀ ਸੀ। ਤਾਂ ਫਿਰ ਜੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਦਿਖਾਉਂਦੀ ਆ, ਜ਼ਰੂਰਤ ਤਾਂ ਬਾਹਰਲੇ ਹੋਰਨਾਂ ਥਾਵਾਂ ਤੇ ਹੈ ਨਾ, ਇੱਥੇ ਤਾਂ ਸਾਰਿਆਂ ਨੂੰ ਪਤਾ ਹੀ ਹੈ। ਹਾਂਜੀ ਬਿਲਕੁਲ। ਇੱਥੇ ਤਾਂ ਪੰਜਾਬ 'ਚ ਜੇਕਰ ਜੇ ਫਿਲਮ ਦਿਖਾ ਵੀ ਦਿੱਤੀ ਤਾਂ ਵੀ ਮਤਲਬ ਕਿ ਸਿੱਖ ਭਾਈਚਾਰੇ ਦੀ ਕਾਰਗੁਜ਼ਾਰੀ ਨੂੰ, ਸੇਵਾ ਭਾਵਨਾ ਨੂੰ, ਉਹਨਾਂ ਦੇ ਇਤਿਹਾਸ ਨੂੰ ਕੌਣ ਨਹੀਂ ਜਾਣਦਾ? ਇਹ ਤਾਂ ਜਨਮ ਭੂਈ ਹੈ ਸਿੱਖੀ ਦੀ। ਹਾਂ, ਜਿੱਥੇ ਸ਼ੰਕੇ ਸ਼ੋਭੇ ਪੈਦਾ ਹੋ ਸਕਦੇ ਆ ਉਹ ਬਾਕੀ ਮੁਲਕ 'ਚ ਹੈ ਜਾਂ ਹੋਰ ਥਾਵਾਂ ਤੇ ਹੈ। ਮੈਨੂੰ ਲੱਗਦਾ ਜਾਂ ਤਾਂ ਫਿਰ ਬੈਨ ਕਰਨ ਵਾਲੀ ਪ੍ਰਕਿਰਿਆ ਸੀ ਤਾਂ ਪੂਰੇ ਮੁਲਕ 'ਚ ਹੋਣੀ ਚਾਹੀਦੀ ਸੀ ਕਿ ਫਿਲਮ ਚੱਲੇ ਨਾ। ਕਿਉਂਕਿ ਪ੍ਰਵੀਨ ਜੀ, ਇੱਕ ਫਿਲਮ ਬਣਦੀ ਹੈ ਕਲਾ ਤੇ ਮਨੋਰੰਜਨ ਦੇ ਲਈ। ਉਹਨੂੰ ਬਣਾਉਂਦੇ ਨੇ ਕਲਾਕਾਰ। ਇਹ ਫਿਲਮ ਹੈਗੀ ਆ ਏਜੰਡਾ ਬੇਸ। ਬਿਲਕੁਲ ਸਹੀ। ਤੇ ਇਹਨੂੰ ਬਣਾਉਣ ਵਾਲੀ ਹੈ ਭਾਜਪਾ ਦੀ ਬੀਬੀ, ਤੇ ਇਸ ਲਈ ਇਹਦੇ ਪਿੱਛੇ ਦੀ ਮਨਸ਼ਾ ਸਮਝ ਆਉਂਦੀ ਹੈ। ਇੱਥੇ ਕੱਲ ਵੀ ਇੱਕ ਡਿਬੇਟ 'ਚ ਚਰਚਾ ਹੋ ਰਹੀ ਸੀਗੀ, ਉਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਅਡਵਾਨੀ ਨੇ ਕਿਤਾਬ ਲਿਖੀ ਹੈ। ਹੁਣ ਉਸ ਕਿਤਾਬ ਦੇ ਵਿੱਚ ਉਹਨੇ ਕਿਹਾ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਲਈ ਅਸੀਂ ਵਾਹਵਾਹੀ ਕੀਤੀ, ਅਸੀਂ ਸ਼ਾਬਾਸ਼ੀ ਦਿੱਤੀ, ਅਸੀਂ ਕਿਹਾ ਵੀ ਹੋਣਾ ਚਾਹੀਦਾ, ਸਾਡਾ ਦਬਾਅ ਸੀ ਤਾਂ ਇਹ ਹੋਇਆ, ਹਨਾ। ਉਹਦੇ ਨਾਲ ਭਾਈਵਾਲੀ ਪਾਈ ਰੱਖੀ ਜਗਦੀਆਂ ਨੁਮਾਇੰਦੇ ਜਥੇਬੰਦੀਆਂ ਨੇ, ਅਕਾਲੀ ਦਲ ਧਿਰ ਨੇ, ਹੈਨਾ। ਸੋ ਹੁਣ ਉਹਦਾ ਮਤਲਬ ਅਡਵਾਨੀ ਦੀ ਕਿਤਾਬ ਇੱਕ ਲੇਖਕ ਵਜੋਂ ਥੋੜਾ ਸੀ, ਨਹੀਂ, ਉਹ ਇੱਕ ਪਾਰਟੀ ਦੇ ਨੁਮਾਇੰਦੇ ਵਜੋਂ ਇੱਕ ਏਜੰਡਾ ਬੇਸ ਹੈ। ਇਸੇ ਤਰ੍ਹਾਂ ਬੀਬੀ ਹੁਣ ਕਲਾਕਾਰ ਥੋੜਾ ਰਹੇਗੀ, ਇਹ ਤਾਂ ਇੱਕ ਪਾਰਟੀ ਦੀ ਭਾਸ਼ਾ ਬੋਲਦੀ ਆ, ਬੋਲੀ ਬੋਲਦੀ ਆ, ਉਹਨਾਂ ਦਾ ਤੋਤਾ ਹੈ, ਤੇ ਇਸ ਲਈ ਏਜੰਡਾ ਬੇਸ ਫਿਲਮ ਹੈ। ਤੇ ਅਜਿਹੀਆਂ ਫਿਲਮਾਂ ਨੂੰ ਉਸ ਕਲਾ ਵਾਲੀ ਕੈਟਾਗਰੀ 'ਚ ਰੱਖਣ ਦੀ ਬਜਾਏ ਮੈਨੂੰ ਲੱਗਦਾ ਇਹਨਾਂ ਦੇ ਲਈ ਵੀ ਵੱਖਰੀ ਤਰ੍ਹਾਂ ਦੀ ਕੋਈ ਕੈਟਾਗਰੀ ਬਣਾ ਦੇਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਗੌਰ ਕਰਨ ਵਾਲੀ ਗੱਲ ਹੈ ਕਿ ਇਹ ਕਲਾ ਪਰੋਸ ਰਹੇ ਨੇ, ਮਨੋਰੰਜਨ ਪਰੋਸ ਰਹੇ ਨੇ, ਜਾਂ ਏਜੰਡਾ ਬੇਸ ਫਿਲਮਾਂ ਦੇ ਰਾਹੀਂ ਬੀਜੇਪੀ ਦੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਨੇ, ਤੇ ਕੰਮ ਕਰਦੇ ਨੇ। ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ ਪੰਜਾਬ ਪੁਲਿਸ ਦੀ, ਕਹਿੰਦੇ ਪੰਜਾਬ ਦੀ ਸੁਰੱਖਿਆ ਹੁੰਦੀ ਨਹੀਂ ਇਹਨਾਂ ਤੋਂ, ਤੇ ਕੇਜਰੀਵਾਲ ਦੀ ਸੁਰੱਖਿਆ ਦਿੱਲੀ ਜਾ ਕੇ ਕਰਨ ਦੇ ਲਈ ਵੀ ਪੱਬਾਂ ਭਾਰ ਆ ਪੰਜਾਬ ਪੁਲਿਸ। ਬਿਲਕੁਲ ਜੀ, ਇਹ ਖਬਰ ਬਿਲਕੁਲ ਦਰੁਸਤ ਹੈ ਕਿ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ ਇਨਪੁਟ ਮਿਲੀ ਹੈ ਜੀ ਕਿ ਅਰਵਿੰਦ ਕੇਜਰੀਵਾਲ ਤੇ ਦਿੱਲੀ 'ਚ ਚੋਣ ਪ੍ਰਚਾਰ ਦੇ ਦੌਰਾਨ ਹਮਲਾ ਹੋ ਸਕਦਾ ਹੈ। 2 ਅੱਤਵਾਦੀ ਦਿੱਲੀ 'ਚ ਦਾਖਲ ਹੋ ਗਏ ਨੇ, ਉਹ ਕੇਜਰੀਵਾਲ ਤੇ ਅਟੈਕ ਕਰ ਸਕਦੇ ਨੇ, ਇਸ ਲਈ ਕੇਜਰੀਵਾਲ ਦੀ ਸੁਰੱਖਿਆ ਸਾਨੂੰ ਸੌਂਪੀ ਜਾਵੇ ਜੀ। ਪ੍ਰਵੀਨ ਜੀ, ਪਿਛਲੇ 2 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ 'ਚ 10 ਗ੍ਰਨੇਡ ਹਮਲੇ ਹੋਏ। ਬਿਲਕੁਲ ਸਹੀ ਹੈ ਜੀ, ਹੈ ਨਾ। ਮਤਲਬ 24 ਘੰਟੇ 48 ਘੰਟੇ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵਿਕਰਮ ਮਜੀਠੀਆ ਦਾ ਨੇੜਲਾ ਸਾਥੀ ਰਿਹਾ, ਹੈ ਨਾ। ਫਿਰ ਅੱਜ ਕੱਲ੍ਹ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਦਾ ਨੇੜਲਾ ਸਾਥੀ ਹੈ ਅਮਨਦੀਪ, ਉਹਦਾ ਬਾਪੂ ਵੱਡਾ ਲੀਡਰ ਸੀਗਾ, ਹੈ ਨਾ। ਉਹਨਾਂ ਦੇ ਘਰੇ ਗ੍ਰਨੇਡ ਹਮਲਾ ਹੋਇਆ, ਤੇ ਉਹ ਤੋਂ ਪਹਿਲਾਂ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਗ੍ਰਨੇਡ ਹਮਲਿਆਂ ਦੀ। 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਕੋਠੀ ਤੇ ਹਮਲਾ, 24 ਨਵੰਬਰ ਨੂੰ ਫਿਰ ਅੰਮ੍ਰਿਤਸਰ ਦੇ ਜਨਾਲਾ ਥਾਣੇ ਤੇ ਹਮਲਾ, 27 ਨਵੰਬਰ ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਦੇ ਉੱਤੇ ਮਤਲਬ ਚੌਂਕੀ ਦੇ ਉੱਤੇ ਗ੍ਰਨੇਡ ਹਮਲਾ, 2 ਦਸੰਬਰ ਨੂੰ ਫਿਰ ਨਵਾਂ ਸ਼ਹਿਰ ਦੇ ਕਾਠਗੜ੍ਹ ਥਾਣੇ ਦੇ ਉੱਤੇ ਗ੍ਰਨੇਡ ਅਟੈਕ,
ਫਿਰ 4 ਦਸੰਬਰ ਨੂੰ ਮਜੀਠਾ ਥਾਣੇ ਦੇ ਉੱਤੇ ਗ੍ਰੇਨੇਡ ਅਟੈਕ, ਫਿਰ 13 ਦਸੰਬਰ ਨੂੰ ਗੁਰਦਾਸਪੁਰ ਦੇ ਅਲੀਵਾਲਾ ਬਟਾਲਾ ਉਸ ਥਾਣੇ ਦੇ ਉੱਤੇ, ਫਿਰ 17 ਦਸੰਬਰ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਉੱਤੇ, ਫਿਰ 18 ਦਸੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਖਸ਼ੀਵਾਲਾ ਚੌਂਕੀ ਤੇ ਬਲਾਸਟ ਹੋਇਆ, ਫਿਰ 21 ਦਸੰਬਰ ਨੂੰ ਗੁਰਦਾਸਪੁਰ ਕਲਾਨੌਰ ਖੇਤਰ ਦੀ ਚੌਂਕੀ ਤੇ ਹੋਇਆ, ਤੇ ਆ ਹੁਣ ਮਤਲਬ ਕਿ 15 ਜਨਵਰੀ ਨੂੰ ਅੰਮ੍ਰਿਤਸਰ ਦੇ ਕਾਂਗਰਸੀ ਲੀਡਰ ਦੇ ਘਰੇ ਇੱਕ ਗ੍ਰੇਨੇਡ ਅਟੈਕ ਹੋਇਆ। ਸੋ ਆ 10 ਅਟੈਕ ਹੋ ਗਏ, ਇਹਨਾਂ ਦੀ ਇਨਪੁਟ ਨਹੀਂ ਮਿਲੀ ਤੁਹਾਨੂੰ ਜੀ? ਬਿਲਕੁਲ। ਲੰਘੇ ਕੱਲ ਮਤਲਬ ਕਿ ਪੈਟਰੋਲ ਪੰਪ ਲੁੱਟ ਲਿਆ ਜਲੰਧਰ ਦੇ ਵਿੱਚ, ਉਹਦੀ ਇਨਪੁਟ ਨਹੀਂ ਮਿਲੀ। ਪੰਜਾਬ ਚ ਇੰਨੀਆਂ ਲੁੱਟਾਂ ਖੋਹਾਂ ਵਾਰਦਾਤਾਂ ਹੁੰਦੀਆਂ, ਉਹਦੀ ਇਨਪੁਟ ਨਹੀਂ ਮਿਲਦੀ। ਦਿੱਲੀ ਵਾਲੀ ਇਨਪੁਟ ਮਿਲ ਗਈ, ਬੜਾ ਕਮਾਲ। ਮਿੰਟੋ ਮਿੰਟ ਮਿਲਦੀ। ਹੁਣ ਸਵਾਲ ਇਹ ਹੈ ਕਿ ਕੀ ਇਹ ਪੰਜਾਬ ਪੁਲਿਸ ਦੀ ਇਨਪੁਟ ਦੇ ਆਧਾਰ ਤੇ ਉਹਨਾਂ ਨੇ ਕੰਪਲੇਂਟ ਪਹੁੰਚਾਈ ਆ ਦਿੱਲੀ ਪੁਲਿਸ ਕੋਲ? ਕੀ ਦਿੱਲੀ ਪੁਲਿਸ ਕੇਂਦਰ ਇੰਨਾ ਕਮਜ਼ੋਰ ਹੋ ਗਈਆਂ ਉਹਨਾਂ ਦੀਆਂ ਏਜੰਸੀਆਂ ਕਿ ਉਹਨਾਂ ਕੋਲ ਇਨਪੁਟ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ ਆ ਜਾਂਦੀ ਹੈ? ਜਾਂ ਇਹ ਕੇਜਰੀਵਾਲ ਜੀ ਦੀ ਇੱਛਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਅਮਿਤ ਸ਼ਾਹ ਵਾਲੀ ਸੁਰੱਖਿਆ ਛਤਰੀ ਮੇਰੇ ਨੇੜਲੇ ਘੇਰੇ 'ਚ ਰਹੇ, ਮੇਰੇ ਕੋਲ ਪੰਜਾਬ ਪੁਲਿਸ ਵਾਲੀ ਘੇਰਾ ਹੋਵੇ ਤਾਂ ਕਿ ਮੇਰੀ CID ਨਾ ਹੋਵੇ, ਮੇਰੀ ਕੋਈ ਜਾਣਕਾਰੀ ਨਾ ਜਾਵੇ? ਉਹਨਾਂ ਦੀ ਇੱਛਾ ਨਾਲ ਪੰਜਾਬ ਪੁਲਿਸ ਨੇ ਬਿਆਨ ਦਿੱਤਾ, ਉਹਨਾਂ ਦੇ ਕਹੇ ਤੇ ਬਿਆਨ ਦਿੱਤਾ। ਵੈਸੇ ਤਾਂ ਪ੍ਰਵੀਨ ਜੀ 70% 60% ਪੰਜਾਬ ਪੁਲਿਸ ਨੂੰ ਦਿੱਲੀ ਉਹ ਹੈ। ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਨੇ ਤੇ ਕੇਜਰੀਵਾਲ ਦੇ ਨਾਲ ਨੇ, ਤਾਂ ਪੰਜਾਬ ਪੁਲਿਸ ਵੀ ਤਾਂ ਨਾਲੇ ਫਿਰ ਰਹੀ ਹੈ। ਹਾਂਜੀ ਹਾਂਜੀ ਬਿਲਕੁਲ, ਹੈ ਨਾ? ਤੇ ਜੇ ਮੰਤਰੀ ਉੱਥੇ ਨੇ ਤਾਂ ਉਹਨਾਂ ਨਾਲ ਵੀ, ਜੇ MLA ਉੱਥੇ ਨੇ, ਚੇਅਰਮੈਨ ਉੱਥੇ, ਤਾਂ ਉਹਨਾਂ ਨਾਲ ਵੀ ਅੱਧੀ ਤਾਂ ਖਾਕੀ ਉੱਥੇ ਤੋਰੀ ਹੋਈ ਅਸੀਂ। ਪੰਜਾਬ ਤਾਂ ਵੈਸੇ ਹੀ ਲਿਬਾਸ ਛੱਡਿਆ ਹੋਇਆ। ਪਰ ਆਹ ਸਵਾਲ ਦਿੱਲੀ ਪੁਲਿਸ ਨੇ ਕੋਰਾ ਨਾ ਕਰਤਾ ਕਿ Z+ ਸੁਰੱਖਿਆ ਮਿਲੀ ਵੀ ਹੈ ਕੇਜਰੀਵਾਲ ਨੂੰ, ਅਸੀਂ ਸੁਰੱਖਿਆ ਦੇਣ 'ਚ ਸਮਰੱਥ ਹਾਂ, ਸਾਨੂੰ ਲੋੜ ਨਹੀਂ ਤੁਹਾਡੀ ਇਨਪੁਟ ਦੀ, ਤੁਹਾਡੀ ਸੁਰੱਖਿਆ ਜੀ। ਸੋ ਇੱਥੋਂ ਵੈਸੇ ਇਹ ਤੋਂ ਬਿਨਾਂ ਵੀ ਪੰਜਾਬ ਦੀਆਂ ਕੋਠੀਆਂ ਦਿੱਲੀ ਵਾਲਿਆਂ ਦੇ ਨਾਮ, ਪੰਜਾਬ ਦੀਆਂ ਗੱਡੀਆਂ ਦਿੱਲੀ ਵਾਲਿਆਂ ਦੇ ਨਾਮ, ਪੰਜਾਬ ਦੀ ਪੁਲਿਸ ਦਿੱਲੀ ਵਾਲਿਆਂ ਦੇ ਨਾਮ, ਪੰਜਾਬ ਦਾ ਇੱਕ ਚੌਪਰ ਦਿੱਲੀ ਵਾਲਿਆਂ ਦੇ ਨਾਮ, ਅੱਧਾ ਪੰਜਾਬ ਤਾਂ, ਪੌਣਾ ਪੰਜਾਬ ਤਾਂ ਤੁਸੀਂ ਦਿੱਲੀ ਵਾਲਿਆਂ ਦੇ ਨਾਮ ਕੀਤਾ ਹੋਇਆ, ਹੋਰ ਕੀ ਕਰਨਾ ਭਾਈ? ਪਰ ਕੇਜਰੀਵਾਲ ਦੇ ਮਨ 'ਚ ਕਿਤੇ ਨਾ ਕਿਤੇ ਪਿਆ ਕਿ ਪੂਰੇ ਸੂਬੇ ਦੀ ਵਾਗਡੋਰ ਮੈਨੂੰ ਮਿਲ ਜਾਵੇ, ਉਹਦੇ ਵਿੱਚੋਂ ਤਾਂ ਨਹੀਂ ਇਹ ਮਨਸ਼ੇ ਜਨਮ ਰਹੇ? ਇਹ ਵੀ ਸਵਾਲ ਕਰਦਾ। ਹਾਂਜੀ ਬਿਲਕੁਲ ਬਿਲਕੁਲ, ਇਹ ਜਿਹੜਾ ਅਖੀਰ ਤੇ ਤੁਸੀਂ ਖਦਸ਼ਾ ਪ੍ਰਗਟਾਇਆ ਇਹ ਤਾਂ ਪੱਕਾ ਹੀ ਹੈ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਗੀ। ਪਰ ਫਿਰ ਵੀ ਤੁਸੀਂ ਦੇਖੋ ਕਿ ਇੱਕ ਪੂਰਾ ਰਾਜ ਆ ਜਿਹੜਾ, ਉਹਦੇ ਅਸਾਸੇ ਤੁਸੀਂ ਲੁੱਟ ਕੇ ਤੇ ਦਿੱਲੀ ਦੇ ਵਿੱਚ ਸੱਤਾ ਭਾਲਦੇ ਹੋ। ਇਦੋਂ ਮਾੜੀ ਗੱਲ ਕੀ ਹੋਊਗੀ ਕਿ ਜਿਹੜੇ ਲੋਕਾਂ ਨੂੰ ਇਨਕਲਾਬ ਲੋਕਾਂ ਨਾਲ ਥੋੜ੍ਹਾ ਆਇਆ, ਪੰਜਾਬੀਆਂ ਦਾ ਇਨਕਲਾਬ ਥੋੜ੍ਹਾ ਆਇਆ, ਉਹ ਤਾਂ ਦਿੱਲੀ ਦੇ ਵਿੱਚ ਜਿਹਦੀ ਕੋਈ ਪੁੱਛ ਦੱਸ ਨਹੀਂ ਸੀ, ਉਹਨਾਂ ਦਾ ਇਨਕਲਾਬ ਜ਼ਰੂਰ ਆ ਗਿਆ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਪੰਜਾਬ ਤੋਂ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ। ਖਬਰ ਆਪਾਂ ਸ਼ੁਰੂਆਤ ਕੀਤੀ ਸੀ ਬੜੀ ਹੀ ਵੱਡੀ ਖਬਰ ਆ ਪੰਜਾਬ ਦੇ ਸੰਦਰਭ ਤੋਂ, ਕਿਸਾਨੀ ਦੇ ਨਾਲ ਸੰਬੰਧਿਤ ਕਿ 25 ਕਿਸਾਨਾਂ ਤੇ ਜਿਹੜਾ ਇਰਾਦਾ ਕਤਲ ਦਾ ਕੇਸ ਦਰਜ ਹੋਇਆ, ਉਹਦੇ ਤੇ ਵੀ ਆਪਾਂ ਉਸ ਤੋਂ ਲੈ ਕੇ ਫਿਰ ਬਾਅਦ ਦੇ ਵਿੱਚ ਸ਼ੰਭੂ ਤੋਂ ਜਿਹੜਾ ਕਿਸਾਨਾਂ ਦਾ ਜੱਥਾ ਜਾਣਾ 101 ਦਾ, ਸੁਧਾਰ ਲਹਿਰ ਵਾਲੇ ਤੇ ਕੰਗਣਾ ਦੀ ਫਿਲਮ, ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੀ ਸੁਰੱਖਿਆ ਬਾਰੇ, ਪੰਜਾਬ ਪੁਲਿਸ ਤੇ ਇਹਦੇ ਨਾਲ ਦਿੱਲੀ ਦੀ ਜਿਹੜੀ ਪੋਲਿਟਿਕਸ ਆਮ ਆਦਮੀ ਪਾਰਟੀ ਦੀ, ਉਹਨੂੰ ਖੰਗਾਲਿਆ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।